ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਮੈਂ ਇਸ ਟਾਈਮ ਸੈਨ ਹੋਜ਼ੇ ਸਟੂਡੀਓ ਦੇ ਵਿੱਚ ਆ ਤੇ ਸਾਡੇ ਨਾਲ ਰਾਜਕਰਨ ਵੀਰ ਸਿੰਘ ਹੁਣੀ ਜੁੜੇ ਹੋਏ ਆ। ਉਹ ਜੋ ਯੂਬਾ ਸਿਟੀ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਆ, ਉਹ ਉੱਥੇ ਜੁੜੇ ਹੋਏ ਆ। ਰਾਜਕਨਵੀਰ ਸਿੰਘ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਪੰਜਾਬੀ ਰੇਡੀਓ USA ਸੁਣ ਰਹੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਫੇਸਬੁੱਕ, YouTube ਦੇ ਉੱਤੇ ਜਿਹੜੇ ਆ ਦੇਖ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆ, ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ। ਯੂਬਾ ਸਿਟੀ ਦੀ ਧਰਤੀ ਤੋਂ, ਜਿੱਥੇ 43ਵਾਂ ਮਹਾਨ ਨਗਰ ਕੀਰਤਨ ਉਸ ਦੇ ਸੰਬੰਧ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 43ਵਾਂ ਮਹਾਨ ਨਗਰ ਕੀਰਤਨ ਸਜਾਇਆ ਜਾਣਾ ਆ। ਉਸ ਸੰਬੰਧ ਦੇ ਵਿੱਚ ਕਵਰੇਜ ਦੇ ਲਈ ਆਲਰੇਡੀ ਅਸੀਂ ਉੱਥੇ ਪਹੁੰਚ ਚੁੱਕੇ ਆ। ਸਾਡਾ ਬੂਥ ਸਟਾਲ ਜਿਹੜਾ ਉੱਥੇ ਲੱਗ ਚੁੱਕਾ ਆ। ਸੋ ਉੱਥੋਂ ਅਸੀਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹੈ ਜੀ। ਜੀ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਿਹਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਤਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਤਿਰਕੀਆਣਾ, ਮਨਜੀਤ ਸਿੰਘ, ਨਰਿੰਦਰ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਨ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਜਰਨੈਲ ਸਿੰਘ ਜੌਲ, ਹਰਨੇਕ ਸਿੰਘ ਪਬਲਾ, ਵਾਸ਼ਿੰਗਟਨ ਰੈਂਟਨ ਤੋਂ, ਓਂਕਾਰ ਸਿੰਘ, ਮੇਜਰ ਸਿੰਘ ਸਿੱਧੂ, ਬਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਕਰਮਵੀਰ ਸਿੰਘ, ਹਰਜੀਤ ਸਿੰਘ, ਐਂਟੀਲੋਪ ਟਰੱਕ ਸਟਾਪ, ਕਰਨੈਲ ਸਿੰਘ ਰੰਧਾਵਾ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਕਸ ਵਾਲੇ। ਸੋ ਇਹਨਾਂ ਸਾਰਿਆਂ ਹੀ ਜੋ ਸਾਡੇ ਸਪਾਂਸਰ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੱਲ੍ਹ ਉਹਨਾਂ ਨੇ ਇੱਕ ਭਾਸ਼ਣ ਦੇ ਦੌਰਾਨ ਕਿਹਾ ਆ ਵੀ ਮੈਂ ਬਹੁਤ ਜਲਦੀ ਅਨਾਊਂਸ ਕਰਨ ਜਾ ਰਿਹਾ ਵੀ ਬਹੁਤ ਜ਼ਿਆਦਾ ਪ੍ਰੋਬੇਬਿਲਿਟੀ ਆ ਵੀ ਆਪਾਂ ਜਿਹੜੀਆਂ ਅਗਲੀਆਂ ਇਲੈਕਸ਼ਨ ਹੋਣੀਆਂ ਹੈਗੀਆਂ ਪ੍ਰੈਜ਼ੀਡੈਂਟ ਦੀਆਂ, ਉਹਦੇ ਵਿੱਚ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਸੋ ਇਹ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ। ਸੋ ਕਹਿੰਦੇ ਵੀ ਵੈਰੀ 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 ਗੁੱਡ ਚਾਂਸ ਆ ਵੀ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ 2024 ਦੀ ਬਿਡ ਦੇ ਲਈ। 2024 ਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਆ। ਮਿਡ ਟਰਮ ਜਿਹੜੀਆਂ ਇਲੈਕਸ਼ਨਸ ਆ ਉਹ ਕਾਫੀ ਫਸਵੀਆਂ ਆ ਇਸ ਵਾਰੀ, ਕਿਉਂਕਿ ਡੈਮੋਕ੍ਰੇਟਸ ਕਾਫੀ ਉਹਨਾਂ ਨੂੰ ਹਰਟ ਕਰ ਰਿਹਾ ਆ ਇਕੋਨਮੀ ਨੂੰ ਲੈ ਕੇ ਤੇ ਇਨਫਲੇਸ਼ਨ ਨੂੰ ਲੈ ਕੇ। ਤੇ ਇਸੇ ਕਰਕੇ ਉਹਨਾਂ ਨੇ ਨਵੰਬਰ 14 ਨੂੰ ਇਹ ਖਬਰ ਆ ਰਹੀ ਆ, ਹੋ ਸਕਦਾ ਵੀ ਉਹ ਅਨਾਊਂਸ ਕਰ ਦੇਣ ਵੀ ਉਹ ਨੈਕਸਟ ਜੋ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਜੀ ਬਿਲਕੁਲ। ਸੋ ਨਵੰਬਰ ਦੇ ਤੀਜੇ ਹਫਤੇ ਦੇ ਵਿੱਚ ਕਹਿੰਦੇ ਵੀ ਉਹ ਆਈ ਕਰ ਰਹੇ ਆ। ਉਹਨਾਂ ਨੇ ਅੱਖ ਰੱਖੀ ਆ ਵੀ ਉੱਥੇ ਉਸ ਹਫਤੇ ਦੇ ਵਿੱਚ ਇਹਨਾਂ ਨੇ ਐਲਾਨ ਜਿਹੜਾ ਉਹ ਕਰ ਦੇਣਾ। ਸੋ ਤਕਰੀਬਨ ਇਹ ਬੜੇ ਚਿਰ ਤੋਂ 1 ਸਾਲ ਹੀ ਹੋ ਗਿਆ ਹਰਜੋਤ ਸਿੰਘ ਜੀ ਵੀ ਇਸ ਦੀਆਂ ਚਰਚਾਵਾਂ ਜਿਹੜੀਆਂ ਉਹ ਤੇਜ਼ ਨੇ। ਜਦੋਂ ਤੋਂ ਇਲੈਕਸ਼ਨ ਹਾਰੇ ਆ, ਇਲੈਕਸ਼ਨ ਹਾਰ ਨੂੰ ਜਿਹੜਾ ਉਹ ਨਾ ਕਬੂਲਣਾ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕੁਛ ਜਿਹੜਾ ਉਹ ਵਾਪਰਨਾ ਤੇ ਉਸ ਤੋਂ ਬਾਅਦ ਚ ਲੋਕਾਂ ਦਾ ਇਹਨਾਂ ਦੇ ਪ੍ਰਤੀ ਝੁਕਾਅ, ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਵਿੱਚ ਇਹਨਾਂ ਦਾ ਸਟਰੋਂਗ ਹੋਲਡ ਹੋਣਾ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਹ ਐਲਾਨ ਕਰ ਰਹੇ ਆ ਵੀ ਇਹਨਾਂ ਨੇ ਜਿਹੜਾ ਤਕਰੀਬਨ ਇੱਕ ਹਿਸਾਬ ਦੇ ਨਾਲ, ਜਿੱਦਾਂ ਤੁਸੀਂ ਕਿਹਾ ਵੀ ਪ੍ਰੋਬੇਬਲੀ ਇਹ ਤੈਅ ਹੀ ਆ ਵੀ ਇਹਨਾਂ ਨੇ ਜਲਦ ਹੀ ਇਲੈਕਸ਼ਨ ਦੇ ਲਈ ਐਲਾਨ ਜਿਹੜਾ ਉਹ ਕਰ ਦੇਣਾ ਆ। ਸੋ ਗਹਿ-ਗੱਚ ਮੁਕਾਬਲਾ ਮਿਡ ਟਰਮ ਇਲੈਕਸ਼ਨ ਦਾ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਇਹ ਮਿਡ ਟਰਮ ਇਲੈਕਸ਼ਨ ਦੇ ਹੋਣ ਦੇ ਇੰਤਜ਼ਾਰ ਦੇ ਵਿੱਚ ਆ। ਜੇ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਐਲਾਨ ਕਰਦੇ ਤਾਂ ਕਹਿੰਦੇ ਵੀ ਡੈਮੋਕ੍ਰੇਟਸ ਨੂੰ ਇਹ ਮੌਕਾ ਹੋਣਾ ਸੀਗਾ ਵੀ ਦੇਖੋ ਅਗਲੀ ਵਾਰੀ ਫੇਰ ਰਿਪਬਲਿਕਨ ਪਾਰਟੀ ਨੇ ਟਰੰਪ ਹੁਣਾਂ ਨੂੰ ਜਿਹੜਾ ਉਹ ਲੈ ਕੇ ਆਉਣਾ ਆ। ਪਰ ਹੁਣ ਉਹ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਉਸ ਕੈਂਪੇਨ ਨੂੰ, ਉਸ ਗੱਲ ਨੂੰ ਇੱਕ ਹਿਸਾਬ ਦੇ ਨਾਲ ਉਹ ਦੱਬ ਗਏ ਆ। ਤੇ ਜੇ ਉਸ ਤੋਂ ਬਾਅਦ ਚ ਕਰਦੇ ਆ ਤਾਂ ਫਿਰ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਕਹਿਣ ਦੇ ਲਈ ਕੋਈ ਮੌਕਾ ਨਹੀਂ ਹੋਊਗਾ। ਫਿਰ 2 ਸਾਲ ਪੂਰਾ ਫਸਵੀਂ ਕੈਂਪੇਨਿੰਗ ਆਪਾਂ ਨੂੰ ਦੇਖਣ ਨੂੰ ਮਿਲੂਗੀ। ਸੋ ਲੈਟਸ ਸੀ ਅੱਗੇ ਜਿਹੜਾ ਉਹ ਹੁਣ ਕੀ ਬਣਦਾ ਹੈਗਾ। ਉਧਰ ਹਰਜੋਤ ਸਿੰਘ ਜੀ, ਹੁਣ ਆਪਾਂ ਟਵਿੱਟਰ ਦੀ ਵੀ ਜੇ ਚਰਚਾ ਨਾਲ ਹੀ ਕਰਦੇ ਜਾਈਏ, ਈਲਨ ਮਸਕ ਦੇ ਦੁਆਰਾ ਲੇ ਆਫ ਕਰਨੇ ਟਵਿੱਟਰ ਦੇ ਵਿੱਚ ਚਾਲੂ ਹੋ ਚੁੱਕੇ ਆ। ਟਵਿੱਟਰ ਦੇ ਜਿਹੜੇ ਸਟਾਫਰਸ ਆ ਉਹਨਾਂ ਨੂੰ ਕਹਿੰਦੇ ਵੀ ਰਾਤੋਂ ਰਾਤ ਉਹਨਾਂ ਦੇ ਐਕਸੈਸ ਉਹ ਸਾਰਾ ਕੁਝ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਉਹਨਾਂ ਨੂੰ ਈਮੇਲ ਜਿਹੜੀ ਉਹ ਆ ਗਈ ਵੀ ਹੁਣ ਤੁਸੀਂ ਕਿਹੜੇ ਰੋਲ 'ਚ ਹੋਵੋਗੇ, ਤੁਸੀਂ ਕਿੱਦਾਂ ਦਾ ਕੰਮ ਕਰੋਗੇ, ਇਸ ਦੇ ਉੱਤੇ ਮੁੜ ਵਿਚਾਰ ਕਰਕੇ ਜਿਹੜਾ ਤੁਹਾਨੂੰ ਦੱਸਿਆ ਜਾਊਗਾ ਵੀ ਤੁਹਾਨੂੰ ਰੱਖਿਆ ਵੀ ਜਾਊਗਾ ਜਾਂ ਨਹੀਂ ਰੱਖਿਆ ਜਾਊਗਾ। ਇਹ ਸਾਰਾ ਮਸਲਾ ਜਿਹੜਾ ਆ ਉਹ ਇਸ ਟਾਈਮ ਹਰਜੋਤ ਸਿੰਘ ਜੀ ਵੱਡਾ ਜਿਹੜਾ ਉਹ ਬਣ ਚੁੱਕਾ ਆ। ਸੋ 44 ਬਿਲੀਅਨ ਦੇ ਟੇਕ ਓਵਰ ਤੋਂ ਬਾਅਦ ਚ ਟਵਿੱਟਰ ਦੇ ਵਿੱਚ
ਕਹਿੰਦੇ ਵੀ ਉਹਨਾਂ ਦੇ ਸਟਾਫਰਸ ਦੀ ਲੇ ਆਫ ਹੋਣੀ ਸ਼ੁਰੂ ਹੋ ਸਕਦੀ ਆ ਬਹੁਤ ਹੀ ਜਲਦ। ਜੀ। ਸੋ ਦੇਖੋ, ਬਹੁਤ ਵਾਰ ਸਰੋਤੇ ਪੁੱਛਦੇ ਸੀ ਵੀ ਰਿਸੈਸ਼ਨ ਕੀ ਹੁੰਦਾ? ਆਹੀ ਰਿਸੈਸ਼ਨ ਦੀ ਸ਼ੁਰੂਆਤ ਆ। ਵੀ ਕੰਪਨੀ ਦੇ ਸੀਈਓ ਨੇ ਕੱਲ੍ਹ ਰਾਤੀ ਆਪਣੇ ਸਾਰੇ ਹੀ EMPLOYEES ਨੂੰ ਈਮੇਲ ਕਰਤੀ ਵੀ ਤੁਹਾਨੂੰ ਅੱਜ ਜਾਣੀ ਕਿ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਫਾਈਨਲ ਈਮੇਲ ਆ ਜੂਗੀ ਵੀ ਤੁਹਾਡੀ ਜੋਬ ਦਾ ਟਾਈਟਲ ਕੀ ਹੋਊਗਾ, ਜੇ ਤੁਹਾਡੇ ਕੋਲ ਜੋਬ ਹੈਗੀ ਆ, ਤੇ ਜੇ ਤੁਸੀਂ ਲੇ ਆਫ ਹੋ ਗਏ ਆ, ਉਹ ਵੀ ਤੁਹਾਨੂੰ ਨਾਲ ਹੀ ਈਮੇਲ ਆ ਜੂਗੀ। ਸੋ 25% ਦੇ ਕਰੀਬ ਇਹ ਸੋਚ ਰਹੇ ਆ ਵੀ ਟਵਿੱਟਰ ਦੇ EMPLOYEE ਲੇ ਆਫ ਕਰ ਦਿੱਤੇ ਜਾਣਗੇ। 7500 ਦੇ ਕਰੀਬ EMPLOYEES ਟਵਿੱਟਰ ਦੇ ਹੈਗੇ ਆ। ਬਹੁਤ ਸਾਰੇ ਲੋਕ ਰੋ ਰਹੇ ਆ। ਕਈ ਤੁਹਾਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਮਾਸ ਰੈਜ਼ਿਗਨੇਸ਼ਨ ਸ਼ੁਰੂ ਕੀਤਾ ਸੀ। ਹੁਣ ਉਹ ਦੇਖ ਰਿਹਾ ਕਈ ਬੀਬੀਆਂ ਦੀ ਮੈਂ ਦੇਖਦਾ ਸੀ, ਕਹਿੰਦੀ ਵੀ ਮੈਂ 8 ਮੰਥ ਤੋਂ ਪ੍ਰੈਗਨੈਂਟ ਆ, ਇਹ ਕਹਿੰਦੀ ਮੇਰਾ 6 ਮਹੀਨਿਆਂ ਦਾ ਬੱਚਾ ਆ। ਸੋ ਜਦੋਂ ਇਹ ਈਮੇਲ ਕੀਤੀ ਰਾਜਕਨਵੀਰ ਸਿੰਘ ਜੀ, ਉਸਨੇ ਕੀ ਕੀਤਾ ਵੀ ਕਹਿੰਦਾ ਵੀ ਜਿਹੜੇ ਵੀ ਲੋਕ ਟਵਿੱਟਰ ਦੇ ਆਫਿਸ ਦੇ ਵਿੱਚ ਆ ਰਹੇ ਆ, ਇਲੋਨ ਮਸਕ ਨੇ ਇਹ ਕਿਹਾ ਵੀ ਆਪਣੇ ਘਰਾਂ ਨੂੰ ਵਾਪਸ ਚਲ ਜਾਓ। ਉਹਨਾਂ ਨੂੰ ਮੈਸੇਜ ਵੀ ਕੀਤਾ, ਤੇ ਕਿਉਂਕਿ ਅੱਜ ਉਹਨਾਂ ਨੇ ਟੋਟਲੀ ਆਪਣੀ ਬਿਲਡਿੰਗ ਟਵਿੱਟਰ ਦਾ ਜੋ ਆਫਿਸ ਆ ਉਹਨੂੰ ਬੰਦ ਕਰ ਦਿੱਤਾ। ਜਿਹੜੇ ਤੁਹਾਡੇ ਕੋਲ ਆਈਡੀ ਕਾਰਡ ਹੁੰਦੇ ਆ, ਜਦੋਂ ਤੁਸੀਂ ਉਹਨਾਂ ਨੂੰ ਇਨਸਾਈਡ ਜਾਣੇ ਹੈਗੇ ਆ ਪੰਜ ਸਿਕਿਉਰਿਟੀ ਚੈੱਕ ਦੇ ਉੱਤੇ, ਤੇ ਹੂੰ ਉਹ ਜਿਹੜੇ ਆ ਉਹ ਵੀ ਡੀਐਕਟੀਵੇਟ ਕਰਤੇ। ਈਵਨ ਜਿੰਨੇ ਵੀ ਨਵੀਂ ਨਿਊਜ਼ ਇਹ ਆ ਰਹੀ ਆ CNN ਦੇ ਮੁਤਾਬਕ, ਟਵਿੱਟਰ ਦੇ EMPLOYEES ਜਿਹੜੇ ਰਿਮੋਟਲੀ ਕੰਮ ਕਰਦੇ ਆ, ਜਦੋਂ ਉਹ ਆਪਣੇ ਈਮੇਲ ਤੋਂ ਬਾਅਦ ਕੁਛ ਸਮਾਂ ਬਾਅਦ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਲੌਕ ਕਰਨ ਦੇ ਲਈ ਰਿਮੋਟਲੀ, ਤੇ ਉਹ ਵੀ ਸਾਰੇ ਡੀਐਕਟੀਵੇਟ ਕਰਤੇ। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਿਹੜਾ ਕੰਟੈਕਟ ਨਹੀਂ ਰਿਹਾ। ਈਵਨ ਕਈ EMPLOYEE ਇਹ ਕਹਿ ਰਹੇ ਯਾਰ ਮੇਰੇ ਤਾਂ ਲੈਪਟਾਪ ਹੀ ਉੱਥੇ ਰਹਿ ਗਿਆ, ਵੀ ਮੈਂ ਤਾਂ ਚੱਕਣਾ ਸੀ, ਹੁਣ ਸਾਰਾ ਕੁਝ ਬੰਦ ਹੋ ਗਿਆ। ਇਹ ਸਰੋਤਿਆਂ ਨੂੰ ਯਾਦ ਹੋਊਗਾ ਜਦੋਂ 2008-9 ਦੇ ਵਿੱਚ ਰਿਸੈਸ਼ਨ ਆਇਆ ਸੀ, ਉਸ ਟਾਈਮ ਤੇ ਇਦਾਂ ਹੀ ਹੋਇਆ ਸੀ। ਕਈ ਸੌਆਂ ਵਾਲੀਆਂ ਕੰਪਨੀਆਂ ਦੇ ਵਿੱਚ ਜਦੋਂ ਸਵੇਰੇ ਲੋਕ 8 ਵਜੇ ਕੰਮ ਤੇ ਗਏ ਤਾਂ ਦੇਖਿਆ ਉੱਥੇ ਲੌਕ ਲੱਗਾ ਆ ਵੀ ਵੀ ਆਰ ਸ਼ਟ ਡਾਊਨ, ਤੇ ਜਿਹਦਾ ਹੂੰ ਸਮਾਨ ਅੰਦਰ ਸੀ, ਕਿਸੇ ਦਾ ਲੈਪਟਾਪ, ਕਿਸੇ ਦਾ ਕੋਈ ਜ਼ਰੂਰੀ, ਕਈ ਵਾਰੀ ਆਪਾਂ ਬਿੱਲ ਲੈ ਜਾਂਦੇ ਆ ਆਫਿਸ ਵਿੱਚ, ਚਲੋ ਉੱਥੋਂ ਹੀ ਪੇ ਕਰ ਦਾਂਗੇ, ਉਹ ਸਾਰੇ ਦਾ ਸਾਰਾ ਅੰਦਰ ਹੀ ਰਹਿ ਗਿਆ। ਸੋ ਇਹ ਜਿਹੜੀ ਆ ਬਹੁਤ ਹੀ ਖਤਰਨਾਕ ਤਰ੍ਹਾਂ ਦੀ ਜੋ ਈਮੇਲ ਆ, ਉਸਨੇ ਆਪਣੇ EMPLOYEES ਨੂੰ ਸੈਂਡ ਕੀਤੀ ਹੈਗੀ। ਲੋਕਾਂ ਦੇ ਵਿੱਚ, ਖਾਸ ਕਰਕੇ ਟਵਿੱਟਰ ਦੇ ਜੋ EMPLOYEE ਆ, ਬੜੇ ਆਪਣੇ ਆਪ ਨੂੰ ਪ੍ਰਾਊਡ ਸਮਝਦੇ ਸੀ ਵੀ ਅਸੀਂ ਐਡੀ ਤਕੜੀ ਕੰਪਨੀ ਦੇ ਲਈ ਕੰਮ ਕਰਦੇ ਆ। ਸੋ 1 ਸੈਕਿੰਡ ਦੀ ਈਮੇਲ ਦੇ ਵਿੱਚ ਉਹਨਾਂ ਦੀ ਜਿਹੜੀ ਲਾਈਫ ਆ ਉਹ ਕਿੱਥੇ ਚਲੇ ਜਾਣੀ ਆ। ਕੱਲਾ 25% ਨਹੀਂ, ਰਾਜਕਨਵੀਰ ਸਿੰਘ ਜੀ ਮੈਂ ਅਪਡੇਟ ਕਰਦਾ, ਕਹਿੰਦੇ ਵੀ 25 ਤੋਂ 50% ਤੱਕ ਇਹ ਲੇ ਆਫ ਹੋ ਸਕਦੀ ਆ। $44 ਬਿਲੀਅਨ ਦੀ ਕੰਪਨੀ ਐਲੋਨ ਮਸਕ ਨੇ ਖਰੀਦੀ ਆ, ਤੇ ਈਵਨ ਪਿਛਲੇ ਦਿਨਾਂ 'ਚ ਖਬਰਾਂ ਆਈਆਂ ਸੀਆਂ ਵੀ ਕੁਛ ਉਸ ਨੂੰ ਟਿਕ ਕਰਨ ਦੇ ਲਈ, ਜਿੱਦਾਂ ਫੇਸਬੁੱਕ ਜਾਂ YouTube ਤੇ ਹੁੰਦਾ ਆ, ਤੁਹਾਨੂੰ $19 ਦੇਣੇ ਪੈਣਗੇ, ਤੇ ਉਹਦਾ ਵੀ ਜਿਹੜਾ ਕਾਫੀ ਰੌਲਾ ਪਿਆ ਸੀਗਾ। ਤੇ ਇਹ ਵੀ ਪਤਾ ਚੱਲ ਰਿਹਾ ਆ ਵੀ ਬਹੁਤ ਸਾਰੇ ਟਵਿੱਟਰ ਦੇ EMPLOYEE ਜੋ ਆ, ਉਹ ਕੋਸ਼ਿਸ਼ ਕਰ ਰਹੇ ਆ ਵੀ ਇੱਕ ਲਾ ਸੂਟ ਫਾਈਲ ਕੀਤਾ ਜਾਵੇ। ਸੈਵਰਲ ਟਵਿੱਟਰ EMPLOYEES ਨੇ ਕੱਲ੍ਹ ਰਾਤ ਆਲਰੇਡੀ ਫਾਈਲ ਕਰ ਦਿੱਤਾ ਆ ਕਲਾਸ ਐਕਸ਼ਨ ਲਾਸੂਟ ਟਵਿੱਟਰ ਦੇ ਅਗੇਂਸਟ, ਵੀ ਇਹ ਵਾਇਲੇਸ਼ਨ ਹੈਗੀ ਆ ਫੈਡਰਲ ਤੇ ਕੈਲੀਫੋਰਨੀਆ ਵਰਕ ਐਡਜਸਟਮੈਂਟ ਤੇ ਰਿਟੇਨਿੰਗ ਨੋਟੀਫਿਕੇਸ਼ਨ ਐਕਟ ਦੇ ਅੰਡਰ, ਵੀ ਤੁਸੀਂ ਲੇ ਆਫ ਕਰ ਰਹੇ ਹੈਗੇ ਆ ਲੋਕਾਂ ਨੂੰ। ਜੀ ਸੋ ਜੀ ਤੋ ਬਿਲਕੁਲ ਹਰਜੋਤ ਸਿੰਘ ਜੀ, ਇਹ ਜਦੋਂ ਤੋਂ ਹੁਣ ਈਲੋਨ ਮਸਕ ਨੇ ਆਪਣਾ ਜਿਹੜਾ ਕਾਰਜਕਾਲ ਸਾਂਭਿਆ ਆ ਟਵਿੱਟਰ ਦੇ ਨੂੰ ਲੈ ਕੇ, ਤੇ ਇਹ ਤਾਂ ਮਸਲਾ ਜਾਣਾ ਹੀ ਸੀਗਾ ਅਦਾਲਤ ਦੇ ਵਿੱਚ। ਤੁਸੀਂ ਅਚਨਚੇਤੇ ਲੋਕਾਂ ਨੂੰ ਇਦਾਂ ਜਿਹੜਾ ਉਹ ਕੱਢੋਗੇ ਤਾਂ ਓਬਵੀਅਸਲੀ ਉਹਨਾਂ ਨੇ ਅਦਾਲਤ ਦਾ ਜਿਹੜਾ ਰੁਖ ਕਰਨਾ ਸੀਗਾ। ਹੁਣ ਇਹ ਨਹੀਂ ਪਤਾ ਵੀ ਉਹਦੇ 'ਚ ਅਦਾਲਤ ਕਿਸ ਰੁਖ ਵੱਲ ਨੂੰ ਜਿਹੜਾ ਉਹ ਹੋਵੇਗੀ, ਪਰ ਮਸਲਾ ਕਾਫੀ ਜ਼ਿਆਦਾ ਗੰਭੀਰ ਆ। ਜਦੋਂ ਇਸਨੇ ਖਰੀਦਣਾ ਵੀ ਸੀ ਉਦੋਂ ਵੀ ਚਰਚਾਵਾਂ ਸੀਗੀਆਂ ਵੀ 25% ਤੱਕ ਲੇ ਆਫ ਜਿਹੜੀ ਹੋਊਗੀ। ਫਿਰ ਜਦੋਂ ਆਇਆ, ਫਿਰ ਇਹ $9 ਵਾਲਾ ਜਿਹੜਾ ਤੁਸੀਂ ਚਰਚਾ ਕੀਤੀ, ਬਲੂ ਟਿਕ ਮਾਰਕ ਲੈਣ ਦੇ ਲਈ ਕੋਈ ਵੀ ਕਹਿੰਦਾ ਲਓ। ਉਦਾਂ ਕਹਿੰਦੇ ਵੀ ਇਹ ਫ੍ਰੀ ਸਪੀਚ ਆ, ਪਰ ਪੈਸੇ ਦਿਓ ਤਾਂ ਤੁਹਾਡੀ ਆਵਾਜ਼ ਜਿਹੜੀ ਆ ਉਹ ਜ਼ਿਆਦਾ ਆਊਗੀ। ਸੋ ਜਿੱਦਾਂ ਆਪਾਂ ਬਾਕੀ ਦੁਨੀਆ ਦੇ ਵਿੱਚ ਦੇਖਦੇ ਆ, ਸੋ ਫ੍ਰੀ ਸਪੀਚ ਵਾਲੀ ਗੱਲ ਕਿਤੇ ਨਾ ਕਿਤੇ ਉਹਦੀ ਵਿੱਚ ਵਿਚਾਲੇ ਹੀ ਜਿਹੜੀ ਉਹ ਰਹਿ ਗਈ। ਸੋ ਇਹ ਹੁਣ ਅਚਾਨਕ ਇਹਨੇ ਲੇ ਆਫ, ਅਚਾਨਕ ਚਿੱਠੀ ਜਿਹੜੀ ਜਾਣੀ ਆ, ਇਹਦਾ ਇਰੈਟਿਕ ਬਿਹੇਵੀਅਰ ਹੁਣ ਇਹ ਨਹੀਂ ਪਤਾ ਵੀ ਕੰਪਨੀ ਨੂੰ ਕਿਸ ਪਾਸੇ ਵੱਲ ਨੂੰ ਉਹ ਲੈ ਕੇ ਜਾਊਗਾ। ਤੇ ਪਰ ਇਹ ਚੀਜ਼ ਜਿਹੜੀ ਜ਼ਰੂਰ ਹੈਗੀ ਆ ਹਰਜੋਤ ਸਿੰਘ ਜੀ, ਵੀ ਮਸਲਾ ਜਿਹੜਾ ਅੱਗੇ ਤੱਕ ਵਧਣ ਵਾਲਾ ਆ। ਤੇ ਜਿਹੜੇ ਰਿਸੈਸ਼ਨ ਦੀ ਤੁਸੀਂ ਗੱਲ ਕਰਦੇ ਆ, ਇਹ ਇੱਕ ਉਸਦੀ ਰਿਸੈਸ਼ਨ ਤੋਂ ਬਚਣ ਦੀ ਇੱਕ ਆੜ ਦੇ ਵਿੱਚ ਲੋਕਾਂ ਨੂੰ ਲੇ ਆਫ ਕਰਨ ਦੀ ਵੀ ਜਿਹੜੀ ਆ ਇੱਕ ਗੱਲ ਆ। ਉਹਨੇ ਆਪ ਹੀ ਜਿਹੜਾ ਕਿਹਾ ਆ ਵੀ ਨੁਕਸਾਨ ਬਹੁਤ ਆ,
ਰੈਵਨਿਊ ਜਿਹੜਾ ਉਹ ਕੋਈ ਬਹੁਤਾ ਨਹੀਂ ਹੈਗਾ ਟਵਿੱਟਰ ਦਾ, ਉਹਨੂੰ ਠੀਕ ਕਰਨ ਦੇ ਲਈ, ਡਾਲਰ ਜਿਹੜੇ ਆ ਉਹ ਬਣਾਉਣ ਦੇ ਲਈ, ਗੇਨ ਦੇ ਵਿੱਚ ਟਵਿੱਟਰ ਨੂੰ ਲੈ ਕੇ ਜਾਣ ਦੇ ਲਈ ਉਹ ਜਿਹੜੇ ਇਹ ਕਦਮ ਜਿਹੜਾ ਉਹ ਚੱਕਣ ਜਾ ਰਿਹਾ ਹੈਗਾ। ਅਜੇ ਹਾਲ ਦੀ ਘੜੀ ਕੋਈ ਵੀ ਬੋਰਡ ਆਫ ਡਾਇਰੈਕਟਰ ਨਹੀਂ ਹੈਗੇ, ਕੱਲਾ ਹੀ ਜਿਹੜਾ ਵਾਲੀ ਵਾਰਸ ਹੈਗਾ ਈਲਨ ਮਸਕ, ਉਦੋਂ ਉਹਨੇ ਕਿਹਾ ਵੀ ਇਹ ਟੈਂਪਰੇਰੀ ਥਿੰਗ ਆ, ਬੋਰਡ ਆਫ ਡਾਇਰੈਕਟਰ ਜਿਹੜੇ ਉਹ ਲਾਏ ਜਾਣਗੇ। ਜਿਹੜੇ ਪੁਰਾਣੇ ਬੋਰਡ ਆਫ ਡਾਇਰੈਕਟਰ ਸੀ ਉਸ ਬੋਰਡ ਨੂੰ ਇਹਨੇ ਡਿਸੋਲਵ ਕਰ ਦਿੱਤਾ ਸੀਗਾ ਜੀ। ਕੱਲਾ ਬੋਰਡ ਆਫ ਡਾਇਰੈਕਟਰ ਨਹੀਂ ਫਾਇਰ ਕੀਤੇ, ਪਿਛਲੇ ਦਿਨਾਂ ਦੇ ਵਿੱਚ ਸੀਈਓ ਪਰਾਗ ਅਗਰਵਾਲ ਤੇ ਹੋਰ 2 ਟੌਪ ਦੇ ਜੋ ਐਗਜ਼ੀਕਿਊਟਿਵ ਸੀਗੇ, ਉਹ ਦੋਨਾਂ ਨੂੰ ਫਾਇਰ ਕਰ ਦਿੱਤਾ ਸੀ। ਬਹੁਤ ਸਾਰੇ ਸਟਾਫਰਸ ਨੇ #ਲਵ ਵੇਅਰ ਯੂ ਵਰਕਡ ਇਹ ਜੋ ਯੂਜ਼ ਕਰਦੇ ਸੀ ਟਵਿੱਟਰ ਵਾਲੇ, ਉਹ ਟਵਿੱਟਰ ਦੇ EMPLOYEES ਨੇ ਯੂਜ਼ ਕੀਤਾ ਹੈਗਾ। ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਹਾਊਸ ਸਪੀਕਰ ਨੈਂਸੀ ਪਲੋਸੀ ਹੋਣਾਂ ਦੇ ਹਸਬੈਂਡ ਪੌਲ ਪਲੋਸੀ ਦੇ ਉੱਤੇ ਇੱਕ ਅਟੈਕ ਕਰ ਦਿੱਤਾ ਗਿਆ ਸੀ ਬੰਦੇ ਵੱਲੋਂ ਥੋੜਿਆਂ ਦੇ ਨਾਲ, ਤੇ ਉਹਨਾਂ ਦੇ ਕਾਫੀ ਸੱਟਾਂ ਲੱਗ ਗਈਆਂ ਸੀਆਂ। ਤੇ ਡੀ ਪੈਪੇ ਨਾਮ ਦੇ ਬੰਦੇ ਨੂੰ ਸੈਨ ਫਰਾਂਸਿਸਕੋ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਆ। ਉਹਨੂੰ 13 ਸਾਲਾਂ ਦੀ ਸਜ਼ਾ ਹੋ ਸਕਦੀ ਆ ਜੇ ਉਹ ਕਨਵਿਕਟ ਹੋ ਗਿਆ। ਉਹਦੇ 'ਚ ਅਟੈਂਪਟਡ ਮਰਡਰ, ਬਰਗਲਰੀ, ਐਲਡਰ ਅਬਿਊਜ਼, ਕਿਉਂਕਿ ਉਹ 82 ਸਾਲਾਂ ਦੇ ਆ। ਇਹ ਸਾਰੇ ਚਾਰਜਸ ਲਾਏ ਗਏ ਹੈਗੇ ਆ। ਅੱਜ ਕੱਲ ਵੀਰਵਾਰ ਨੂੰ ਪੌਲ ਪਲੋਸੀ ਉਹਨਾਂ ਨੂੰ ਹਸਪਤਾਲ ਤੋਂ ਛੱਡ ਦਿੱਤਾ ਗਿਆ ਹੈਗਾ ਆ। ਸੋ ਉਹ ਹੁਣ ਆਪਣੇ ਘਰ ਵਾਪਸ ਆ ਗਏ ਆ। ਤੇ ਇਹ ਵੀ ਪਤਾ ਚੱਲ ਰਿਹਾ ਵੀ ਡੇਵਿਡ ਡੀ ਪਾਪੇ ਕੈਨੇਡੀਅਨ ਸਿਟੀਜ਼ਨ ਹੈਗਾ ਤੇ 20 ਸਾਲਾਂ ਤੋਂ USA ਦੇ ਵਿੱਚ ਇਲੀਗਲੀ ਰਹਿ ਰਿਹਾ ਸੀ। ਉਹਦੇ ਕੋਲ ਕੋਈ ਇਮੀਗ੍ਰੇਸ਼ਨ ਦਾ ਸਟੇਟਸ ਹੈ ਨਹੀਂ ਹੈ USA ਦੇ ਵਿੱਚ। ਹੁਣ ਜੋ ਉਹਨਾਂ ਦੇ ਘਰ ਦੇ ਵਿੱਚ ਕੈਮਰੇ ਲੱਗੇ ਹੋ ਸੀ, ਰਿੰਗ ਸਿਕਿਉਰਿਟੀ ਕੈਮਰਾਜ਼ ਹੈਗੇ ਆ ਸਾਰੇ, ਕਿਉਂਕਿ ਪੈਸੀਫਿਕ ਹਾਈਟਸ ਏਰੀਏ ਦੇ ਵਿੱਚ ਘਰ ਆ, ਬੜਾ ਸਿਕਿਉਰਿਟੀ ਵਾਲਾ ਉਹ ਏਰੀਆ ਆ, ਗੇਟਡ ਕਮਿਊਨਿਟੀ ਆ। ਸੋ ਇਹ ਨਹੀਂ ਪਤਾ ਚੱਲ ਰਿਹਾ ਵੀ ਉਹ ਬੰਦਾ ਜਿਸਨੇ ਅਟੈਕ ਕੀਤਾ ਡੀ ਪਾਪੇ ਨੇ ਨੈਂਸੀ ਪਲੋਸੀ ਦੇ ਘਰ ਹਸਬੈਂਡ ਦੇ ਉੱਤੇ, ਉਹ ਕਿਸ ਤਰ੍ਹਾਂ ਉੱਥੇ ਐਂਟਰ ਕਰ ਗਿਆ। ਸੋ ਉਹ ਸਾਰੇ ਕੈਮਰੇਜ਼ ਪੁਲਿਸ ਵਾਲੇ ਜੋ ਚੈੱਕ ਕਰ ਰਹੇ ਹੈਗੇ ਆ। ਬਿਲਕੁਲ ਹਰਜੋਤ ਸਿੰਘ ਜੀ, ਕੈਮਰੇਜ਼ ਦੇ ਕਹਿੰਦੇ ਵੀ 3000 ਮੀਲ ਦੂਰ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਕੈਪੀਟਲ ਪੁਲਿਸ ਆ ਉਹ, ਕਿਉਂਕਿ ਸਪੀਕਰ ਆਫ ਹਾਊਸ ਦਾ ਜਿਹੜਾ ਇਹ ਘਰ ਆ ਉਸ ਦੇ ਉੱਤੇ ਨਜ਼ਰ ਰੱਖਦੇ ਆ, ਪਰ ਕਹਿੰਦੇ ਵੀ ਉਸ ਟਾਈਮ ਤੇ ਕੋਈ ਦੇਖ ਰਿਹਾ ਸੀਗਾ, ਨਹੀਂ ਦੇਖ ਰਿਹਾ ਸੀਗਾ ਕਿੱਦਾਂ ਇਹ ਵੜਿਆ, ਕਿੱਦਾਂ ਇਹਨੇ ਇਹ ਹਮਲੇ ਨੂੰ ਅੰਜਾਮ ਦਿੱਤਾ ਹੈ, ਉਸ ਦੇ ਉੱਤੇ ਹੁਣ ਜਿਹੜੇ ਉਹ ਦੇਖੇ ਜਾ ਰਹੇ ਚਾਰਜ ਇਸ ਨੂੰ ਆਲਰੇਡੀ ਜਿਹੜਾ ਉਹ ਲਾ ਦਿੱਤਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਚਾਹੀਏ, ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਜ਼ੈਲੈਂਸਕੀ, ਉਹਨਾਂ ਨੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਆ ਉਸ ਦੀ ਸ਼ਲਾਘਾ ਕੀਤੀ ਆ। ਉਹਨਾਂ ਨੇ ਕਿਹਾ ਵੀ ਜਿਹੜੇ 3 ਨਿਊਕਲੀਅਰ ਪਾਵਰ ਫੈਸਿਲਿਟੀਜ਼ ਯੂਕਰੇਨ ਦੇ ਵਿੱਚ ਸੀਗੀਆਂ ਉਸ ਦੀ ਉਹਨਾਂ ਨੇ ਨਿਰੀਖਣ ਕੀਤਾ ਆ, ਤੇ ਨਾਲ ਹੀ ਇਹ ਐਲਾਨਿਆ ਵੀ ਉਹਦੇ ਵਿੱਚ ਕੋਈ ਵੀ ਅਨਡਿਕਲੇਅਰਡ ਨਿਊਕਲੀਅਰ ਮਟੀਰੀਅਲ ਜਾਂ ਐਕਟੀਵਿਟੀਜ਼ ਨਹੀਂ ਸੀ ਹੋ ਰਹੀਆਂ। ਪੁਤਿਨ ਦੇ ਦੁਆਰਾ ਇੱਕ ਇਹ ਵੀ ਜਿਹੜੀ ਚਰਚਾ ਹੈ ਉਹ ਕੀਤੀ ਗਈ ਸੀਗੀ ਵੀ ਯੂਕਰੇਨ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਵਿੱਚ ਜਿਹੜਾ ਉਹ ਕਰ ਰਿਹਾ, ਜਿਸ ਕਰਕੇ ਹਮਲੇ ਨੂੰ ਉਹ ਠੀਕ ਜਿਹੜਾ ਉਹ ਠਹਿਰਾ ਰਿਹਾ ਸੀਗਾ। ਉਧਰ ਯੂਕੇ ਨੇ ਇਹ ਦਾਅਵਾ ਕੀਤਾ ਵੀ ਪੁਤਿਨ ਦੇ ਦੁਆਰਾ ਆਪਣੇ ਹੀ ਫੌਜੀਆਂ ਦੇ ਉੱਤੇ ਗੋਲੀਬਾਰੀ ਕੀਤੀ ਜਾ ਰਹੀ ਆ। ਇਹ ਯੂਕੇ ਦਾ ਦਾਅਵਾ ਆ ਵੀ ਜਿਹੜੇ ਰਿਟਰੀਟ ਕਰ ਰਹੇ ਆ, ਜਿਹੜੇ ਫੌਜੀ ਉੱਥੋਂ ਨੱਸ ਰਹੇ ਆ, ਭੱਜ ਰਹੇ ਆ। ਸੋ ਯੂਕੇ ਦੇ ਡਿਫੈਂਸ ਮਿਨਿਸਟਰੀ ਇਹ ਸੁਜੈਸਟ ਕਰ ਰਹੇ ਆ, ਇਹ ਦਾਅਵਾ ਕਰ ਰਹੇ ਆ ਵੀ ਰਸ਼ੀਆ ਦੇ ਫੌਜੀਆਂ ਦੇ ਦੁਆਰਾ ਆਪਣੇ ਹੀ ਜਿਹੜੇ ਕਾਮਰੇਡਸ ਆਪਣੇ ਹੀ ਜਿਹੜੇ ਫੌਜੀਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਜਿਹੜਾ ਆ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਆ ਹਰਜੋਤ ਸਿੰਘ ਜੀ, ਇਸ ਟਾਈਮ ਜਿਹੜੀ ਉਹ ਕਾਫੀ ਮਸਲਾ ਜਿਹੜਾ ਗੰਭੀਰ ਬਣਿਆ ਪਿਆ ਆ। ਪਿਛਲੇ ਕੁਝ ਦਿਨਾਂ ਦੇ ਵਿੱਚ ਰੂਸ ਦੇ ਦੁਆਰਾ ਹਮਲੇ ਜਿਹੜੇ ਆ ਤੇਜ਼ ਕਰ ਦਿੱਤੇ ਗਏ ਸੀਗੇ ਯੂਕਰੇਨ ਦੇ ਜਿਹੜਾ ਉੱਤੇ, ਪਰ ਕਈ ਇਲਾਕਿਆਂ ਦੇ ਵਿੱਚ ਰੂਸ ਦੀਆਂ ਫੌਜਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਉੱਥੋਂ ਵਾਪਸ ਨੂੰ ਜਿਹੜੇ ਆ ਉਹ ਨੱਸ ਰਹੀਆਂ ਨੇ। ਯੂਕਰੇਨ ਰੂਸ ਦੀ ਗੱਲ ਕਰਦੇ ਜਾਈਏ ਤੇ ਕੱਲ ਜਰਮਨ ਦੇ ਚਾਂਸਲਰ ਸ਼ੋਲਜ਼ ਉਹ ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਨੂੰ ਮਿਲੇ ਹੈਗੇ ਤੇ ਉਹਨਾਂ ਨੇ ਜ਼ੀ ਜਿਨਪਿੰਗ ਨੂੰ ਬੇਨਤੀ ਕੀਤੀ ਆ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਕਹੋ ਵੀ ਭਰਾਵਾ ਗਾਹਾਂ ਨਾ ਵੱਧ ਤੇ ਕਿਸੇ ਤਰ੍ਹਾਂ ਦਾ ਨਿਊਕਲੀਅਰ ਵੈਪਨ ਵਗੈਰਾ ਨਾ ਯੂਜ਼ ਕਰ, ਕਿਉਂਕਿ ਇਹਦੇ ਨਾਲ ਯੂਰੇਸ਼ੀਅਨ ਕੰਟੀਨੈਂਟ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਸਿਸ ਵੱਡਾ ਆ ਜਾਊਗਾ, ਇੰਟਰਨੈਸ਼ਨਲ ਨਾਰਮ ਦੇ ਅਗੇਂਸਟ ਹੋਊਗਾ ਜੇ ਰਸ਼ੀਆ ਵਾਲੇ ਨਿਊਕਲੀਅਰ ਵੈਪਨ ਨੂੰ ਯੂਜ਼ ਕਰਦੇ ਹੈਗੇ ਆ। ਸ਼ੋਲਜ਼ ਨੂੰ ਜਰਮਨ ਦੀ ਪ੍ਰੈਸ ਦੇ ਵਿੱਚ ਕਾਫੀ ਕਹਿੰਦੇ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈਗਾ, ਕਿਉਂਕਿ ਉਹ ਬੀਜਿੰਗ ਦੇ ਟ੍ਰਿਪ ਤੇ ਗਏ ਹੈਗੇ ਆ, ਚਾਈਨਾ ਦੇ ਜੋ ਜ਼ੀ ਜਿਨਪਿੰਗ ਹੈਗੇ ਆ ਉਹਨਾਂ ਨੂੰ ਮਿਲੇ ਹੈਗੇ ਆ। ਟ੍ਰਿਪ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਸਾਰੇ ਮੁਲਕ ਇਕੱਠੇ ਹੈਗੇ ਆ,
ਰਸ਼ੀਆ ਦੇ ਅਗੇਂਸਟ। ਤੇ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਵੀ ਇਹ ਕਿਹਾ ਆ ਵੀ ਦੁਨੀਆ ਹੁਣ ਹੋਰ ਐਸਕੇਲੇਸ਼ਨ ਨਹੀਂ ਅਫੋਰਡ ਕਰ ਸਕਦੀ ਯੂਕਰੇਨ ਦੇ ਵਿੱਚ। ਤੇ ਚਾਈਨਾ ਕਹਿੰਦੇ ਵੀ ਬਹੁਤ ਅਟਰੈਕਟਿਵ ਪਲੇਸ ਆ ਇਨਵੈਸਟਮੈਂਟ ਦੇ ਲਈ, ਚਾਈਨਾ ਤੇ ਜਰਮਨ ਦੇ ਲਈ। ਤੇ ਇਹਦੇ ਨਾਲ ਮਲਟੀਪਲ ਇੰਟਰਨੈਸ਼ਨਲ ਪ੍ਰੋਬਲਮ ਸੋਲਵ ਹੋਣਗੀਆਂ। ਸੋ ਜਰਮਨ ਵਾਲੇ ਵੀ, ਕਿਉਂਕਿ ਸਾਨੂੰ ਪਤਾ ਹੀ ਆ ਵੀ ਯੂਰਪ ਦੀ ਇਸ ਵੇਲੇ ਇਕੋਨਮੀ ਦਾ ਬੁਰਾ ਹਾਲ ਆ, ਸੋ ਉਹ ਵੀ ਹੱਥ ਪੈਰ ਮਾਰ ਰਹੇ ਆ ਵੀ ਕਿਸੇ ਨਾ ਕਿਸੇ ਮੁਲਕ ਦੇ ਨਾਲ ਗੱਲਬਾਤ ਕੀਤੀ ਜਾਵੇ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੰਡੇਰਾ ਕਾਉਂਟੀ ਸ਼ੈਰਿਫ ਉਹਨਾਂ ਨੇ ਐਲਾਨ ਕੀਤਾ ਹੈ ਵੀ ਉਹਨਾਂ ਦੀ ਕਾਉਂਟੀ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਡਰੱਗ ਆ ਉਸ ਨੂੰ ਜ਼ਬਤ ਕੀਤਾ ਗਿਆ ਹੈ। ਆਪਰੇਸ਼ਨ ਟ੍ਰਾਈਫੈਕਟਾ ਨਾਂ ਦੇ ਆਪਰੇਸ਼ਨ ਦੇ ਵਿੱਚ 28 ਜਾਣਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ। 13 ਜਾਣੇ ਜਿਹੜੇ ਮੰਡੇਰਾ ਕਾਉਂਟੀ ਦੇ ਵਿੱਚ ਰਹਿੰਦੇ ਸੀਗੇ। ਸੋ ਕਹਿੰਦੇ ਵੀ ਕਈ ਮਹੀਨੇ ਇਸ ਆਪਰੇਸ਼ਨ ਟ੍ਰਾਈਫੈਕਟਾ ਨੂੰ ਜਿਹੜੇ ਉਹ ਲੱਗੇ। ਸ਼ੈਰਿਫ ਟਾਈਸਨ ਪੋਗ ਉਹਨਾਂ ਨੇ ਇਸ ਇਨਵੈਸਟੀਗੇਸ਼ਨ ਦੇ ਬਾਰੇ ਜਿਹੜਾ ਉਹ ਦੱਸਿਆ ਵੀ ਇਹਦੀਆਂ ਤਾਰਾਂ ਸਿੱਧੀਆਂ ਮੈਕਸੀਕਨ ਕਾਰਟਲ ਉਹਦੇ ਨਾਲ ਜਿਹੜੀਆਂ ਉਹ ਜੁੜਦੀਆਂ ਨੇ, ਤੇ ਜਿਨ੍ਹਾਂ ਚੋਂ 28 ਜਣੇ ਹੁਣ ਇਹਨਾਂ ਨੇ ਗ੍ਰਿਫਤਾਰ ਕੀਤੇ ਆ। ਸੋ ਇਸ ਦੇ ਬਾਰੇ ਜਿਹੜੀ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਉਹ ਕੀਤੀ ਸੀ। 2015 ਚ ਕਹਿੰਦੇ ਵੀ 7 ਪਾਉਂਡ ਅਸੀਂ ਮੈਥ ਇੱਕ ਵਾਰੀ ਜਿਹੜੀ ਉਹ ਫੜੀ ਸੀਗੀ ਨਾਰਕੋਟਿਕਸ ਡੀਲਰ ਤੇ ਉਸ ਦੇ ਕੋਲੋਂ, ਪਰ ਇਸ ਵਾਰ ਕਹਿੰਦੇ ਵੀ ਉਸ ਨਾਲੋਂ ਵੀ ਵੱਧ ਜਿਹੜੀ ਜ਼ਬਤ ਆ ਇਹ ਕੀਤੀ ਗਈ ਹੈ। ਇਨਵੈਸਟੀਗੇਟਰ ਨੇ ਦੇਖਿਆ ਵੀ ਇੱਕ ਬਹੁਤ ਵੱਡਾ ਗਰੁੱਪ ਆ ਇਸ ਨਸ਼ਿਆਂ ਦੀ ਤਸਕਰੀ ਦੇ ਵਿੱਚ ਲੱਗਾ ਹੋਇਆ ਸੀ, ਜਿਨ੍ਹਾਂ ਵਿੱਚ ਮੈਥ, ਹੈਰੋਇਨ ਤੇ ਫੈਂਟਨਲ ਜਿਹੜੀ ਆ ਉਸ ਦੇ ਵਿੱਚ ਵਰਤੀ ਜਾ ਰਹੀ ਸੀਗੀ। ਵੀ ਉਹਨਾਂ ਨੂੰ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਲਿਆ ਕੇ ਵਰਤਿਆ ਗਿਆ ਸੀਗਾ। 2 ਕਿਲੋ ਫੈਂਟਨਲ, 4 ਕਿਲੋ ਹੈਰੋਇਨ ਤੇ 1300 ਪਾਉਂਡ ਮੈਥ ਇਹਨਾਂ ਨੇ ਇਸ ਆਪਰੇਸ਼ਨ ਟ੍ਰਾਈਫੈਕਟਾ ਦੇ ਜ਼ਰੀਏ ਜ਼ਬਤ ਜਿਹੜੀ ਕੀਤੀ ਆ। ਤੇ 8 ਜਿਹੜੇ ਫਾਇਰ ਆਰਮਸ ਆ ਉਹ ਵੀ ਉਹਨਾਂ ਨੇ ਜ਼ਬਤ ਜਿਹੜੇ ਉਹ ਕੀਤੇ। ਕਹਿੰਦੇ ਵੀ ਇਸ ਟਾਈਮ ਜਿਹੜੇ ਸਸਪੈਕਟ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਗਿਆ। 5 ਲੱਖ ਤੋਂ 10 ਮਿਲੀਅਨ ਡਾਲਰ ਦੀ ਜਿਹੜੀ ਬੇਲ ਆ ਉਹ ਅਮਾਊਂਟ ਉਹਨਾਂ ਦੀ ਰੱਖੀ ਗਈ ਆ। ਕਹਿੰਦੇ ਵੀ ਉਧਰ ਜਿਹੜੇ 3 ਸਸਪੈਕਟ ਆ ਉਹਨਾਂ ਦੇ ਉੱਤੇ ਜਿਹੜੇ ਉਹ ਦੋਸ਼ ਸਾਬਤ ਹੁੰਦੇ ਆ ਤਾਂ ਉਹਨਾਂ ਨੂੰ 35 ਸਾਲ ਦੀ ਜਿਹੜੀ ਆ ਸਟੇਟ ਪ੍ਰਿਜ਼ਨ ਦੇ ਵਿੱਚ ਸਜ਼ਾ ਹੋ ਸਕਦੀ ਆ। ਜੀ। ਅਗਲੀ ਖਬਰ, ਹੈਲਥ ਆਫੀਸ਼ੀਅਲਸ ਨੇ ਰੀਇਨਫੋਰਸ ਕੀਤੀਆਂ ਰਿਕਮੈਂਡੇਸ਼ਨਸ ਵੀ ਫਲੂ ਵੈਕਸੀਨੇਸ਼ਨ ਲੈ ਲਓ, ਕਿਉਂਕਿ 8,80,000 ਇਨਫਲੂਐਂਜ਼ਾ ਦੇ ਕੇਸਿਸ ਯੂਐਸਏ ਦੇ ਵਿੱਚ ਆਲਰੇਡੀ ਆ ਚੁੱਕੇ ਆ ਇਸ ਸਾਲ। 7,000 ਲੋਕ ਹਸਪੀਟਲਾਈਜ਼ ਹੋਏ ਆ, 360 ਜਾਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਸੀਡੀਸੀ ਦੇ ਮੁਤਾਬਕ ਉਹਨਾਂ ਨੇ ਲੋਕਾਂ ਨੂੰ ਕਿਹਾ ਆ ਵੀ ਜੇ ਤੁਸੀਂ ਫਲੂ ਵਾਲੇ ਟੀਕੇ ਆ ਲਵਾ ਸਕਦੇ ਆ ਤੇ ਉਹ ਲਵਾਓ। ਇਹ ਜੋ ਇਨਫਲੂਐਂਜ਼ਾ ਆ ਬਹੁਤ ਜਲਦੀ ਆਇਆ ਇਸ ਵਾਰੀ। ਯੂਜੂਅਲੀ ਜਦੋਂ ਪੂਰੀ ਠੰਡ ਹੁੰਦੀ ਆ ਉਸ ਟਾਈਮ ਦੇ ਉੱਤੇ ਜ਼ਿਆਦਾ ਵੱਧਦਾ ਹੈਗਾ ਆ। CNN ਦੇ ਮੈਡੀਕਲ ਐਨਾਲਿਸਟ ਡਾਕਟਰ ਲਿਆਨਾ ਵੈਨ ਨੇ ਕਿਹਾ ਆ ਵੀ ਇੱਕੋ ਇੱਕ ਆਲਟਰਨੇਟਿਵ ਹੈ ਇਹਦਾ, ਵੀ ਤੁਸੀਂ ਛੇਤੀ ਤੋਂ ਛੇਤੀ ਆਪਣਾ ਇਮਿਊਨ ਸਿਸਟਮ ਨੂੰ ਜੇ ਪ੍ਰੋਟੈਕਟ ਕਰਨਾ ਆ, ਸਟਰੋਂਗ ਬਣਾਉਣਾ, ਤੇ ਫਲੂ ਦੇ ਵੈਕਸੀਨੇਸ਼ਨ ਲੈ ਲਓ। ਜੀ, ਜੀ, ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਤੇ ਹਰਜੋਤ ਸਿੰਘ ਜੀ ਇੱਕ ਆਪਾਂ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਜਦੋਂ ਹੋਵਾਂਗੇ ਤਾਂ ਤੁਹਾਨੂੰ ਇੱਥੋਂ ਦਾ ਹਾਲ, ਇੱਥੇ ਕੀ ਕੁਛ ਜਿਹੜੀਆਂ ਤਿਆਰੀਆਂ ਗੁਰਦੁਆਰਾ ਸਾਹਿਬ ਪੈਰਾਬੀਨਾ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਆ ਉਸ ਦੇ ਨਾਲ ਜਿਹੜਾ ਉਹ ਤੁਹਾਨੂੰ ਆਪਾਂ ਜੁੜਾਂਗੇ। ਏਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਨਾਲ। ਲੈਂਦੇ ਆ ਇੱਕ ਬ੍ਰੇਕ। ਜੀ।
ਪੰਡਾਲ ਕੰਸਟਰਕਸ਼ਨਜ਼ ਯੂਬਾ ਸਿਟੀ ਪਿਛਲੇ 18 ਸਾਲਾਂ ਤੋਂ ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਹਨ। ਤੁਸੀਂ ਇਹਨਾਂ ਦੇ ਕੋਲੋਂ ਆਪਣੇ ਬੈਕਯਾਰਡਸ ਨੂੰ ਸੋਹਣਾ ਰੂਪ ਦੇਣ ਦੇ ਲਈ ਅਲਮੀਨੀਅਮ ਪੈਟੀਓ ਕਵਰਜ਼, ਬੈਕਯਾਰਡ ਕੰਕਰੀਟ ਵਰਕ, ਲੈਂਡਸਕੇਪਿੰਗ ਕਿਸੇ ਵੀ ਤਰੀਕੇ ਦਾ ਕੰਮ ਕਰਵਾ ਸਕਦੇ ਹੋ। ਕੈਲੀਫੋਰਨੀਆ ਦੇ ਵਧੀਆ ਮੌਸਮ ਨੂੰ ਇੰਜੋਏ ਕਰਨ ਦੇ ਲਈ ਅੱਜ ਹੀ ਆਪਣੇ ਬੈਕਯਾਰਡ ਨੂੰ ਸੋਹਣਾ ਬਣਾਓ ਅਤੇ ਅਲਮੀਨੀਅਮ ਪੈਟੀਓ ਕਵਰਜ਼ ਲਗਵਾਓ। ਕਾਲ ਭੁਪਿੰਦਰ ਸਿੰਘ ਆਫ ਪੰਡਾਲ ਕੰਸਟਰਕਸ਼ਨਜ਼ 5303012518 530 301 2518। ਪੰਡਾਲ ਕੰਸਟਰਕਸ਼ਨਜ਼ ਯੂਬਾ ਸਿਟੀ ਅਤੇ ਸੈਕਰਾਮੈਂਟੋ ਦੇ ਨਜ਼ਦੀਕੀ ਇਲਾਕਿਆਂ 'ਚ ਕੰਮ ਕਰਦੇ ਹਨ। ਕੈਲੀਫੋਰਨੀਆ ਲਾਇਸੈਂਸ ਨੰਬਰ 961813। ਤੁਹਾਡੀਆਂ ਇੰਸ਼ੋਰੈਂਸ
ਰੇਡੀਓ ਸੈਟਸ ਗਿਫਟ ਕਰ ਸਕਦੇ ਹੋ। ਖੁਦ ਖਰੀਦਣ ਦੇ ਲਈ, ਗਿਫਟ ਕਰਨ ਦੇ ਲਈ ਅੱਜ ਹੀ ਇੰਟਰਨੈਟ ਰੇਡੀਓ ਸੈਟਸ ਬੁੱਕ ਕਰੋ 408-272-5200। ਯੂਬਾ ਸਿਟੀ ਦੇ ਨਗਰ ਕੀਰਤਨ ਦੇ ਉੱਤੇ ਪੰਜਾਬੀ ਰੇਡੀਓ USA ਦੇ ਬੂਥ ਤੋਂ ਤੁਸੀਂ ਇੰਟਰਨੈਟ ਰੇਡੀਓ ਸੈਟਸ ਲੈ ਸਕਦੇ ਹੋ। ਕਾਲ 408-272-5200 4082725200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਮੇਰੇ ਨਾਲ ਹਰਜੋਤ ਸਿੰਘ ਜੀ, ਤੁਹਾਨੂੰ ਪਹਿਲਾਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਰੋਤਿਆਂ ਨੂੰ ਦੱਸਦੇ ਜਾਈਏ, ਇਸ ਟਾਈਮ ਰਾਜਕਨਵੀਰ ਸਿੰਘ ਜੀ ਯੂਬਾ ਸਿਟੀ ਆ, ਗੁਰਦੁਆਰਾ ਸਾਹਿਬ ਟੇਰਾ ਬੀਨਾ ਦੀ ਜੋ ਦਰਬਾਰ ਸਾਹਿਬ ਬਿਲਡਿੰਗ ਆ ਉਹਦੇ ਬਿਲਕੁਲ ਪਾਸ ਆ, ਤੇ ਹੁਣ ਤੁਹਾਨੂੰ ਉੱਥੇ ਦਾ ਹਾਲ ਦਿਖਾਲਦੇ ਆ ਤੇ ਬਾਕੀ ਲਾਈਵ ਕਵਰੇਜ ਇਹ ਵੀ ਦੱਸਦੇ ਜਾਈਏ। ਤੁਸੀਂ ਅੰਦਰ ਤੋਂ ਜੋ ਪ੍ਰੋਗਰਾਮ ਚੱਲ ਰਹੇ ਹੈਗੇ ਆ ਉਹ ਸਾਰੇ ਲਾਈਵ ਪੰਜਾਬੀ ਰੇਡੀਓ USA ਦੀ ਜੋ YouTube ਆ ਉਹਦੇ ਤੇ ਰਾਈਟ ਨਾਓ ਦੇਖ ਰਹੇ ਹੋ। ਬਿਲਕੁਲ ਜੀ, ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਮੀਤ ਸਿੰਘ ਜੀ, ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਸਾਨੂੰ ਪੰਜਾਬੀ ਰੇਡੀਓ USA ਦੇ ਦਰਸ਼ਕ ਦੇਖ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਹਰਜੋਤ ਜੀ, ਜੇ ਆਪਾਂ ਤੁਹਾਨੂੰ ਦਿਖਾਉਂਦੇ ਚੱਲਦੇ ਆ ਵੀ ਕਿੱਦਾਂ ਜਿਹੜਾ ਇੱਥੇ ਜਿਹੜੀ ਸੈਟਿੰਗ ਆ ਉਹ ਹੈ, ਕਿੱਦਾਂ ਸਾਰਾ ਕੁਝ ਜਿਹੜਾ ਇਸ ਟਾਈਮ ਤਿਆਰੀਆਂ ਜਿਹੜੀਆਂ ਚੱਲ ਰਹੀਆਂ। ਸੋ ਇਹ ਨਵੀਂ ਜਿਹੜੀ ਬਣੀ ਬਿਲਡਿੰਗ ਦਾ ਜਿਹੜਾ ਇਸ ਨੂੰ ਐਕਸਟੈਂਡ ਜਿਹੜਾ ਕੀਤਾ ਸੀਗਾ, ਸੋ ਇੱਧਰਲੇ ਪਾਸੇ ਆ। ਸੋ ਬਾਹਰ ਉੱਦਾਂ ਦਾ ਦੇਖੋ ਕੰਸਟਰਕਸ਼ਨ ਦਾ ਕੰਮ ਦਿਨ ਰਾਤ ਇੱਥੇ ਚੱਲ ਰਿਹਾ, ਪਰ ਕਾਫੀ ਹੱਦ ਤੱਕ ਜਿਹੜਾ ਇਹ ਪੂਰਾ ਹੋ ਚੁੱਕਾ ਹੈਗਾ। ਸੋ ਤੁਸੀਂ ਦੇਖ ਸਕਦੇ ਆ ਇਸ ਨੂੰ ਕੁਝ 20-30 ਫੁੱਟ ਅੱਗੇ ਨੂੰ ਐਕਸਟੈਂਡ ਕੀਤਾ ਗਿਆ ਆ। ਬਾਥਰੂਮਸ ਵਗੈਰਾ ਜਿਹੜਾ ਮੋਰਲੇ ਪਾਸੇ ਲਿਆਂਦੇ ਗਏ ਨੇ ਤੇ ਪੱਥਰ ਵਗੈਰਾ ਲੱਗ ਰਿਹਾ ਆ। ਇੱਥੇ ਨਵਾਂ ਜਿਹੜਾ ਫਰਸ਼ ਪਿਆ ਆ, ਨਿਸ਼ਾਨ ਸਾਹਿਬ ਇੱਧਰ। ਸੋ ਇਹਨਾਂ ਨੇ ਦੇਖਣ ਦੇ ਲਈ ਜਿੰਨੇ ਵੀ ਸੰਗਤਾਂ ਪਹੁੰਚਦੀਆਂ ਉਹਦੇ ਲਈ ਇਹਨਾਂ ਨੇ ਪ੍ਰਵੀਨ ਜੀ ਇਹਦਾ ਤਿਆਰੀਆਂ ਰੱਖੀਆਂ ਨੇ ਵੀ ਵੱਧ ਤੋਂ ਵੱਧ ਲੋਕ ਦੂਰੋਂ ਨੇੜਿਓਂ ਜਿਹੜੇ ਅੰਦਰ ਦੇ ਗੁਰਬਾਣੀ ਦੇ ਜਿਹੜੇ ਸਮਾਗਮ ਆ ਉਹ ਦੇਖ ਸੁਣ ਸਕਣ, ਜਿੱਥੇ ਵੀ ਅੰਦਰ ਜਿਹੜੇ ਹਦੂਦ ਦੇ ਵਿੱਚ ਨੇ। ਸੋ ਅੰਦਰ ਇਹਨਾਂ ਨੇ ਇਸ ਵਾਰ, ਪਿਛਲੀ ਵਾਰੀ ਵੀ ਟਰਾਈ ਕੀਤੀ ਸੀ, ਇਸ ਵਾਰ ਵੀ ਥੋੜੇ ਸਟਾਲ ਘਟਾਏ ਨੇ ਤਾਂ ਜੋ ਸੰਗਤ ਵੱਧ ਜਿਹੜੀ ਉਹ ਅੰਦਰ ਆ ਸਕੇ, ਸੋ ਉੱਥੇ ਖੜ ਸਕੇ। ਕਈ ਵਾਰੀ ਠੰਡ ਹੋ ਜਾਂਦੀ ਹੈ ਜਾਂ ਹੋਰ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਸੰਗਤ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਹੋਇਆਂ, ਕਿਉਂਕਿ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ। ਅਮਰੀਕਾ ਦੇ ਵਿਸ਼ਾਲ ਨਗਰ ਕੀਰਤਨਾਂ ਦੇ ਵਿੱਚੋਂ ਇੱਕ ਯੂਬਾ ਸਿਟੀ ਦਾ ਨਗਰ ਕੀਰਤਨ ਹੈ ਇਹ, ਔਰ 44ਵਾਂ ਜਿਹੜਾ ਨਗਰ ਕੀਰਤਨ, ਮਹਾਨ ਨਗਰ ਕੀਰਤਨ ਹੈ। ਔਰ ਇਹ ਸੰਗਤ ਦੀ ਸੁਵਿਧਾ ਵਾਸਤੇ ਰਾਜਕਨਵੀਰ ਸਿੰਘ ਜੀ, ਹਰਜੋਤ ਸਿੰਘ ਜੀ, ਕਿ ਸੰਗਤ ਜਦੋਂ ਆਵੇ ਤਾਂ ਉਹਨਾਂ ਨੂੰ ਅਸੁਵਿਧਾ ਨਾ ਹੋਵੇ, ਇਸ ਕਰਕੇ ਕੁਝ ਬਦਲਾਅ ਕੀਤੇ ਗਏ ਨੇ। ਜਿਵੇਂ ਤੁਸੀਂ ਦੱਸ ਰਹੇ ਹੋ, ਗੁਰਦੁਆਰਾ ਸਾਹਿਬ ਦਾ ਜਿਹੜਾ ਦਰਬਾਰ ਹਾਲ ਹੈ ਉਹਨੂੰ ਵਧਾਇਆ ਗਿਆ 20 ਤੋਂ 30 ਫੁੱਟ ਆਪਾਂ ਕਹਿ ਸਕਦੇ ਹਾਂ। ਇਹਦੇ ਨਾਲ ਹੀ ਕੁਝ ਪਾਰਕਿੰਗ ਨੂੰ ਲੈ ਕੇ ਜਾਂ ਕੁਝ ਬੂਥਾਂ ਨੂੰ ਲੈ ਕੇ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ, ਤਾਂ ਜੋ ਜਦੋਂ ਗੁਰਬਾਣੀ ਦੇ ਪਾਠ ਅੰਦਰ ਚੱਲ ਰਹੇ ਹੋਣ, ਜਦੋਂ ਨਗਰ ਕੀਰਤਨ ਦੀ ਆਰੰਭਤਾ ਹੋਏ ਤਾਂ ਇੱਥੇ ਸਾਰੀ ਸੰਗਤ ਜਿਹੜੀ ਆ ਉਹ ਖੜ ਕੇ ਇੱਥੋਂ ਤੱਕ ਕਿ ਬੈਠਣ ਦਾ ਵੀ ਬਾਹਰ ਦਰਬਾਰ ਸਾਹਿਬ ਤੋਂ ਬਾਹਰ ਪ੍ਰਬੰਧ ਆ ਜਿਹੜਾ ਉਹ ਕੀਤਾ ਗਿਆ ਜੀ। ਸੋ ਬਿਲਕੁਲ ਜੀ ਹਰਜੋਤ ਜੀ। ਸੋ ਬਿਲਕੁਲ ਬਹੁਤ ਹੀ ਸੋਹਣੀ ਬਿਲਡਿੰਗ ਬਣੀ ਆ, ਫਰੰਟ ਤੋਂ ਕਾਫੀ ਰਿਮੋਡਲਿੰਗ ਕੀਤੀ ਹੈਗੀ ਆ। ਇੱਕ ਵਾਰੀ ਰਾਜਕਨਵੀਰ ਸਿੰਘ ਜੀ ਇਹ ਵੀ ਸਰੋਤਿਆਂ ਨੂੰ ਦਿਖਾ ਦਿਓ ਵੀ ਕਿੱਥੇ ਕਰਕੇ ਪੰਜਾਬੀ ਰੇਡੀਓ USA ਦਾ ਬੂਥ ਆ, ਤਾਂ ਕਿ ਜਿੰਨੇ ਵੀ ਸਰੋਤੇ ਸਾਡੇ ਆਣ ਮਿਲ ਕੇ ਜ਼ਰੂਰ ਜਾਣ, ਫੋਟੋ ਖਿਚਾ ਕੇ ਜਾਣ ਉੱਥੇ। ਸੋ ਇਹ ਜਿਹੜਾ ਮੇਨ ਐਂਟਰੈਂਸ ਆ, ਇਹ ਜਿਹੜੇ ਫਰੰਟ ਦੇ ਉੱਤੇ ਜਿਹੜੇ ਗੇਟ ਨੇ, ਜਦੋਂ ਤੁਸੀਂ ਗੇਟ ਤੋਂ ਐਂਟਰ ਕਰਦੇ ਆ, ਇੱਧਰ ਆਪਾਂ ਨਿਸ਼ਾਨ ਸਾਹਿਬ ਦੇਖਦੇ ਆ, ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਨਾਲ ਹੀ ਜਿਹੜਾ ਤੁਸੀਂ ਖੱਬੇ ਹੱਥ ਤੰਬੂ ਦੇਖ ਰਹੇ ਆ, ਇਸ ਟਾਈਮ ਉਹਦੇ ਪਿੱਛੇ ਖੜੇ ਨੇ ਕਿਉਂਕਿ ਕੰਸਟਰਕਸ਼ਨ ਦਾ ਕੰਮ ਅਜੇ ਵੀ ਨਾਲ ਚੱਲ ਰਿਹਾ। ਬਿਲਕੁਲ ਉਸ ਤੰਬੂ ਦੇ ਸਾਹਮਣੇ ਜਿਹੜਾ ਪੰਜਾਬੀ ਰੇਡੀਓ USA ਦਾ ਜਿਹੜਾ ਬੂਥ ਆ, ਉਹ ਤੁਹਾਨੂੰ ਉੱਥੇ ਜਿਹੜਾ ਉਹ ਲੈ ਚੱਲਦੇ ਆ, ਉਹ ਤੁਹਾਨੂੰ ਜਿਹੜਾ ਉੱਥੇ ਦਿਖਾਉਂਦੇ ਆ ਵੀ ਇੱਥੇ ਜਿਹੜਾ ਨਾਲ ਲੱਗਾ। ਸੋ ਬਿਲਕੁਲ ਲੱਗੇ ਆ, ਫਰੰਟ ਤੋਂ ਜਦੋਂ ਐਂਟਰ ਕਰੋਗੇ ਤੁਹਾਨੂੰ ਪੰਜਾਬੀ ਰੇਡੀਓ USA ਦਾ ਬੂਥ ਉੱਥੇ ਜਿਹੜਾ ਉਹ ਨਜ਼ਰ ਆਵੇਗਾ। ਤੇ ਅਸੀਂ ਜਿੱਦਾਂ ਹਰਜੋਤ ਜੀ ਵੀ ਕਹਿੰਦੇ ਆ, ਤੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਹੁਮ-ਹੁਮਾ ਕੇ ਪਹੁੰਚੋ, ਨਗਰ ਕੀਰਤਨ ਦੇ ਦਰਸ਼ਨ ਕਰੋ, ਤੇ ਉਸ ਦੇ ਨਾਲ ਜਿਹੜਾ ਤੁਸੀਂ ਪੰਜਾਬੀ ਰੇਡੀਓ USA ਦੇ ਬੂਥ ਦੇ ਵਿੱਚ ਆ ਕੇ ਜਿਹੜੀ ਤਸਵੀਰ ਆ ਉਹ ਵੀ ਤੁਸੀਂ ਜਿਹੜੀ ਉਹ ਖਿਚਵਾਓ। ਸੋ ਇਹ ਜਿਹੜਾ ਬੂਥ ਪੰਜਾਬੀ ਰੇਡੀਓ USA ਦਾ ਉਹ ਤਿਆਰ ਅਸੀਂ ਕੱਲ ਰਾਤ ਜਿਹੜਾ ਉਹ ਕਰਕੇ ਗਏ ਆ। ਠੰਡ ਰਾਤ ਨੂੰ ਕਾਫੀ ਸੀਗੀ, ਪਰ ਫਿਰ ਵੀ ਆਪਾਂ ਜਿਹੜਾ ਤਿਆਰੀ ਕਰਕੇ ਹੁਣ ਥੋੜੀ ਜਿਹੀ ਰਾਹਤ ਹੈ। ਸੋ ਪਰ ਇਹ ਆ ਵੀ ਅਸੀਂ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਆ ਰਹੇ ਨੇ ਉਹ ਤੁਸੀਂ ਜਿਹੜੇ ਜ਼ਰੂਰ ਆਪਣੇ ਗਰਮ ਕੱਪੜੇ ਵਗੈਰਾ ਜਿਹੜਾ ਉਹ ਜ਼ਰੂਰ ਲੈ ਕੇ ਆਇਓ। ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਸੋ ਬਿਲਕੁਲ ਇਸ ਟਾਈਮ ਇੱਥੇ ਇਹ ਬੂਥ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਤਿਆਰ ਆ,
ਤੇ ਅਸੀਂ ਬੇਨਤੀ ਕਰਾਂਗੇ ਜਦੋਂ ਤੁਸੀਂ ਆਓ ਆਪਣੇ ਕੈਮਰੇ ਦੇ ਨਾਲ ਸਾਡੇ ਜਿਹੜੇ QR ਕੋਡ ਆ YouTube ਦਾ Facebook ਦਾ ਇਹਨੂੰ ਸਕੈਨ ਕਰਕੇ ਪੇਜ ਨੂੰ ਤੁਸੀਂ ਫੋਲੋ ਸਬਸਕ੍ਰਾਈਬ ਜਿਹੜਾ ਆ ਉਸ ਦੇ ਜ਼ਰੀਏ ਕਰ ਸਕਦੇ ਹੈਗੇ ਆ। ਸੋ ਇੱਕ ਵਾਰ ਫਿਰ ਤੋਂ ਰਾਜਕਰਮਜੀਤ ਸਿੰਘ ਜੀ ਆਪਾਂ ਦੱਸ ਦਿੰਦੇ ਕਿ ਜਦੋਂ ਹੀ ਤੁਸੀਂ ਮੇਨ ਰੋਡ ਤੋਂ ਐਂਟਰ ਹੋਵੋਗੇ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਣਾ ਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆ। ਉਸ ਤੋਂ ਬਾਅਦ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਤੋਂ ਨਿਕਲੋਗੇ ਨਿਸ਼ਾਨ ਸਾਹਿਬ ਵੱਲ ਬਿਲਕੁਲ ਖੱਬੇ ਪਾਸੇ ਨਿਕਲਦਿਆਂ ਸਾਰੀ ਜਿਹੜਾ ਉਹ ਪੰਜਾਬੀ ਰੇਡੀਓ USA ਦਾ ਬੂਥ ਆ। ਪੰਜਾਬੀ ਰੇਡੀਓ USA ਦੀ ਪੂਰੀ ਟੀਮ ਇੱਥੇ ਤੁਹਾਡੀ ਉਡੀਕ ਕਰੇਗੀ। ਪੰਜਾਬੀ ਰੇਡੀਓ USA ਦੀ ਪੂਰੀ ਟੀਮ ਜਿਹੜੀ ਹੈ ਉਹ ਤੁਹਾਡਾ ਇੱਥੇ ਸੁਝਾਵਾਂ ਦਾ ਸਾਰਿਆਂ ਦਾ ਜਿਹੜਾ ਉਹ ਅਸੀਂ ਸਨਮਾਨ ਕਰਾਂਗੇ। ਤੁਸੀਂ ਆਓ, ਗੱਲਾਂ ਬਾਤਾਂ ਕਰੋ, ਸਾਨੂੰ ਸੁਝਾਅ ਦਿਓ, ਗੱਲਾਂ ਬਾਤਾਂ ਹੋਰ ਵੀ ਕਰੋ ਔਰ ਨਾਲ ਹੀ ਜਿਹੜੇ ਗੁਰੂ ਘਰ ਦੀਆਂ ਖੁਸ਼ੀਆਂ ਉਹ ਵੀ ਪ੍ਰਾਪਤ ਕਰੋ। ਰਾਜਕਰਮਜੀਤ ਸਿੰਘ ਜੀ, ਪ੍ਰਬੰਧਾਂ ਤੋਂ ਲੱਗਦਾ ਕਿ ਬਹੁਤ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ। ਬਿਲਕੁਲ ਸੇਵਾ ਚੱਲ ਰਹੀ ਹੈ ਹਲੇ ਇਮਾਰਤ ਦੀ, ਪਰ ਫਿਰ ਵੀ ਕੰਮ ਜਿਹੜਾ ਅਸੀਂ ਸਵੇਰੇ ਆਏ ਸੀ ਉਦੋਂ ਕੰਮ ਚੱਲ ਰਿਹਾ ਸੀ, ਰਾਤ ਕੰਮ ਚੱਲ ਰਿਹਾ ਸੋ ਦਿਨ ਰਾਤ ਜਿਹੜਾ ਕੰਮ ਚੱਲ ਰਿਹਾ। ਸੋ ਅੱਜ ਸ਼ੁੱਕਰਵਾਰ ਦਾ ਦਿਨ ਆ, ਹਾਂਜੀ, ਕੱਲ ਸ਼ਨੀਚਰਵਾਰ ਤੇ ਪਰਸੋਂ ਨੂੰ ਐਤਵਾਰ ਨੂੰ ਸੰਗਤ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸੰਗਤ ਦੀ ਕੱਲ ਜਦੋਂ ਅਸੀਂ ਸ਼ਾਮ ਦੇ ਦੀਵਾਨਾਂ 'ਚ ਇੱਥੇ ਸੀਗੇ ਤਾਂ ਰੌਣਕ ਬਹੁਤ ਰੌਣਕ ਸੀ। ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਸਾਨੂੰ ਮਿਲੀਆਂ ਵੀ ਆ ਕੇ। ਅਜੇ ਅਸੀਂ ਸਟਾਲ ਲਾ ਰਹੇ ਸੀਗੇ ਤੇ ਉਸ ਤੋਂ ਪਹਿਲਾਂ ਮਿਲ ਰਹੇ ਸੀਗੇ, ਪਰ ਅੱਜ ਅਸੀਂ ਇੱਥੇ ਹੋਣਾ ਆ। ਕਵਰੇਜ ਤੁਹਾਨੂੰ ਅੰਦਰੋਂ ਬਾਹਰੋਂ ਸਾਰਾ ਕੁਝ ਦਿਖਾਉਣਾ। ਇੱਕ ਵਾਰੀ ਫਿਰ ਦੱਸ ਜਾਈਏ, ਅੰਦਰੋਂ ਜੋ ਗੁਰਬਾਣੀ ਦੇ ਸਮਾਗਮ ਨੇ ਉਹਨਾਂ ਦਾ ਸਿੱਧਾ ਪ੍ਰਸਾਰਣ ਆਲਰੇਡੀ ਚੱਲ ਰਿਹਾ। ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰੋ ਤੇ ਉੱਥੋਂ ਜਿਹੜਾ ਤੁਸੀਂ ਦੇਖ ਸਕਦੇ ਆ। ਸੋ ਇਸ ਵਾਰ ਜਿਹੜਾ ਜੋੜਾ ਘਰ ਅੱਗੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਫਰੰਟ ਦੇ ਉੱਤੇ ਹੁੰਦਾ ਸੀਗਾ। ਸੋ ਮੈਂ ਜੀਤ ਸਿੰਘ ਹੁਣਾਂ ਨੂੰ ਕਹਿੰਦਾ ਵੀ ਉਹ ਤੁਸੀਂ ਦਿਖਾਓ ਵੀ ਇੱਧਰ ਜਿਹੜੀ ਉਹ ਨਵੀਂ ਬਿਲਡਿੰਗ ਆ ਮੋਹਰਲੇ ਪਾਸੇ ਆ, ਇਹਦੇ ਨਾਲ ਹੀ ਇੱਧਰ ਜਿਹੜਾ ਜੋੜਾ ਘਰ ਆ ਉਹਨਾਂ ਨੇ ਬਣਾਇਆ ਕਾਫੀ ਲੰਮਾ ਚੌੜਾ ਜੋੜਾ ਘਰ ਆ ਵੀ ਲੋਕਾਂ ਨੂੰ ਸਟ੍ਰੋਲਰਸ, ਬੱਚਿਆਂ ਨੇ ਜਿਹੜੇ ਸਟ੍ਰੋਲਰਸ ਆ ਉਹ ਲੈ ਕੇ ਜਾਣੇ ਆ ਜਾਂ ਜੋੜੇ ਤੁਸੀਂ ਉੱਥੇ ਜਮ੍ਹਾਂ ਕਰਾਉਣੇ ਆ ਉਹ ਉੱਧਰਲੇ ਆ। ਸਾਡੇ ਸਟਾਲ ਦੇ ਪੰਜਾਬੀ ਰੇਡੀਓ USA ਦੇ ਬੂਥ ਦੇ ਪਿਛਲੇ ਪਾਸੇ ਇੱਕ ਕਾਫੀ ਵੱਡਾ ਇਹਨਾਂ ਨੇ ਟੈਂਟ ਜਿਹੜਾ ਉਹ ਲਗਾਇਆ ਆ ਵੀ ਲੋਕ ਜਦੋਂ ਪ੍ਰਸ਼ਾਦਾ ਪਾਣੀ ਛਕਣਾ ਆ ਵੀ ਉਹ ਆਰਾਮ ਦੇ ਨਾਲ ਉੱਧਰ ਬੈਠ ਕੇ ਉਹਦੇ ਵਿੱਚ ਅੰਦਰ ਛਕ ਸਕਣ। ਇਸ ਵਾਰ ਕਿਉਂਕਿ ਪ੍ਰਵੀਨ ਥੋੜੀ ਜਿਹੀ ਠੰਡਕ ਜ਼ਿਆਦਾ ਹੋਣੀ ਆ ਸੋ ਉਹਨਾਂ ਨੇ ਪ੍ਰਬੰਧ ਕੀਤਾ ਆ। ਕੱਲ ਨੂੰ 30-40% ਚਾਂਸ ਹੈਗੇ ਆ ਮੀਂਹ ਪੈਣ ਦੇ, ਪਰ ਹੁਣ ਦੇਖੋ ਸੂਰਜ ਜਿਹੜਾ ਆ ਉਹ ਨਿਕਲਣਾ ਸ਼ੁਰੂ ਹੋਇਆ, ਬੱਦਲਾਂ ਦੀ ਛਾਂ ਦੇ ਵਿੱਚੋਂ ਨਿਕਲਿਆ ਤੇ ਗੁਰੂ ਮਹਾਰਾਜ ਦੇ ਮੂਹਰੇ ਸਾਰੀ ਸੰਗਤ ਜਿਹੜੀ ਅਰਦਾਸ ਕਰ ਰਹੀ ਆ ਵੀ ਕੋਈ ਕਿਸੇ ਵੀ ਤਰੀਕੇ ਦਾ ਕੋਈ ਵਿਘਨ ਜਿਹੜਾ ਆ ਉਹ ਨਾ ਹੋਵੇ। ਸੋ ਸੰਗਤਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸਵੇਰ ਦਾ ਸਮਾਂ ਆ, ਲੋਕ ਜਿਵੇਂ ਨੇੜਿਓਂ ਤੇੜਿਓਂ ਦੂਰ ਨੇੜਿਓਂ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੀਆਂ ਨੇ। ਪੰਜਾਬੀ ਰੇਡੀਓ USA ਤੇ ਤੁਸੀਂ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਤੁਸੀਂ ਜਿਹੜਾ ਉਹ ਲਾਈਵ ਦੇਖੋਗੇ। ਪੰਜਾਬੀ ਰੇਡੀਓ USA ਦੇ ਕੁਝ ਸਰੋਤੇ ਸਾਡੇ ਨਾਲ ਜਿਹੜੇ ਜੁੜੇ ਨੇ, ਜੇ ਉਹ ਫਤਿਹ ਸਾਂਝੀ ਕਰਨਾ ਚਾਹਣ ਜਾਂ ਇਹਨਾਂ ਸਮਾਗਮਾਂ ਬਾਬਤ ਵਧਾਈ ਸੰਦੇਸ਼ ਦੇਣਾ ਚਾਹਣ ਤਾਂ ਜ਼ਰੂਰ ਦੇ ਸਕਦੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਅਵਤਾਰ ਲਾਲੀ ਬੋਲਦਾ। ਹਾਂਜੀ ਲਾਲੀ ਜੀ, ਕੀ ਕਹਿਣਾ ਚਾਹੋਗੇ ਸੰਗਤ ਨੂੰ ਜੀ? ਬਸ ਨਗਰ ਕੀਰਤਨ ਹੋ ਰਿਹਾ ਜੀ, ਘੁੰਮ ਸਭ ਲੋਕ ਸੰਗਤਾਂ ਆ ਕੇ ਜੀ ਦੇਖਣ ਪ੍ਰੋਗਰਾਮ, ਹੌਸਲਾ ਵਧਾਉਣ ਜੀ ਸੰਗਤ ਦਾ ਜੀ ਜੀ ਪ੍ਰੋਗਰਾਮ ਚੱਲ ਰਹੇ ਸਭ। ਠੀਕ ਹੈ ਜੀ, ਜੀ ਜੀ, ਬਹੁਤ ਬਹੁਤ ਧੰਨਵਾਦ। ਅਵਤਾਰ ਲਾਲੀ ਜੀ ਪੰਜਾਬੀ ਰੇਡੀਓ USA ਨਾਲ ਵੀ ਜੁੜੇ ਹੋਏ ਨੇ ਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੇ ਜਿਹੜੇ ਆ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਤੇ ਨਾਲੋਂ ਨਾਲ ਤੁਹਾਨੂੰ ਪ੍ਰਬੰਧਾਂ, ਬੂਥਾਂ ਦੇ ਬਾਰੇ ਔਰ ਹੋਰ ਸਟਾਲਸ ਦੇ ਬਾਰੇ ਤੇ ਨਾਲ ਹੀ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਆਪਾਂ ਪੰਜਾਬੀ ਰੇਡੀਓ USA ਦੇ ਇਸ ਤੁਸੀਂ ਲਾਈਵ ਦੇ ਵਿੱਚ ਦੇਖੋਗੇ। ਉਸ ਤੋਂ ਬਾਅਦ ਦੋ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਪਹਿਲੀ ਤਾਂ ਇਹ ਕਿ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਿਹੜਾ ਇਹ ਪ੍ਰਬੰਧ ਆ ਅੰਦਰੋਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੀਰਤਨ ਨੇ ਉਹਨਾਂ ਦਾ ਲਾਈਵ ਕੀਤਾ ਜਾ ਰਿਹਾ ਵਾ ਤੇ ਉਹ ਤੁਸੀਂ ਉੱਥੇ ਜਾ ਕੇ ਸਬਸਕ੍ਰਾਈਬ ਕਰੋ। ਉਸ ਤੋਂ ਬਾਅਦ ਜਿਹੜਾ ਅੱਜ ਦਾ ਇੱਥੋਂ ਦੇ ਜੋ ਵੀ ਸਮਾਗਮ ਹੋਣਗੇ, ਜੋ ਵੀ ਗੁਰੂ ਘਰ ਦੇ ਵਿੱਚ ਪ੍ਰਬੰਧ ਹੋਣਗੇ, ਉਹਨਾਂ ਦੀ ਬਾਬਤ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਕੁਝ ਅਸੀਂ ਕੋਸ਼ਿਸ਼ ਕਰਾਂਗੇ, ਕੁਝ ਪ੍ਰਬੰਧਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਆ ਉਹ ਕੀਤੀ ਜਾਵੇ। ਸੋ ਰਾਜਕਰਮਜੀਤ ਸਿੰਘ ਜੀ ਵੀ ਮੈਨੂੰ ਜੁਆਇਨ ਕਰਨਗੇ ਤੇ ਪ੍ਰਬੰਧਾਂ ਦੀ ਬਾਬਤ ਆਪਾਂ ਜਿਹੜੀ ਗੱਲਬਾਤ ਆ ਉਹ ਪ੍ਰਬੰਧਕ ਵੀਰਾਂ ਦੇ ਨਾਲ ਵੀ ਕਰਦੇ। ਜੀ ਰਾਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਤੇ ਆਪਣੇ ਨਾਲ ਇਸ ਟਾਈਮ ਜਿਹੜੇ ਪ੍ਰਬੰਧਕ ਸ਼ੰਭਾ ਥਿਆੜਾ ਜੀ ਤੇ ਤਜਿੰਦਰ ਸਾਂਝ ਜੀ ਉਹ ਵੀ ਆਪਣੇ ਨਾਲ ਜੁੜੇ ਆ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤਿਆਰੀਆਂ ਪੂਰੀਆਂ ਨੇ, ਮੁਕੰਮਲ ਨੇ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਲਰੇਡੀ ਹੋਣਾ ਸ਼ੁਰੂ ਹੋ ਗਿਆ। ਸੋ ਕਿੱਦਾਂ ਲੱਗ ਰਿਹਾ ਇਸ ਵਾਰ 43ਵੇਂ ਮਹਾਨਗਰ ਕੀਰਤਨ ਨੂੰ ਲੈ ਕੇ? ਫੁੱਲ ਤਿਆਰੀ ਆ। ਪਾਰਕਿੰਗ ਨਾਲ ਆਪਣੇ ਗੁਰੂ ਘਰ ਦੇ
ਨਾਰਥ ਸਾਈਡ ਦੇ ਉੱਤੇ ਜਿਹੜੀ ਆ ਠੀਕ ਹੈ 55 ਏਕੜ ਦੀ ਪਾਰਕਿੰਗ ਲਾਟ ਆ, Very ਓਪਨ good. ਐਕਸੈਸ ਆ ਠੀਕ ਹੈ। ਉਸ ਪਾਰਕਿੰਗ ਲਾਟ ਨੂੰ। ਸੋ ਕਿੰਨੀ ਕੁ ਦੂਰ ਆ ਉੱਥੋਂ? ਬੱਸਾਂ ਵਗੈਰਾ ਵੀ ਹੋਣਗੀਆਂ, ਸ਼ਟਲ ਹੋਊਗੀ? ਉੱਥੋਂ ਤਾਂ 50 ਫੁੱਟ ਤੁਰ ਕੇ ਦੂਰ ਹੀ ਆ, ਮਾ ਇੰਨਾ ਕੀ ਲੱਗ ਹੀ ਆ, ਨਾਲ ਹੀ ਆ। ਰੋਡ ਤੇ ਚੜ ਕੇ ਦੋਏ ਮੋਹਰਲੇ ਗੇਟ ਜਿਹੜੇ ਆ ਠੀਕ ਹੈ ਵਾਕਿੰਗ ਡਿਸਟੈਂਸ ਲਈ ਉਹ ਐਕਸੈਸ ਓਪਨ ਆ, ਠੀਕ ਹੈ ਹੈਂਡੀਕੈਪ ਲਈ ਉਹ ਐਕਸੈਸ ਓਪਨ ਆ। ਠੀਕ ਹੈ ਬਾਕੀ ਓਕੇ ਜਿਹੜੀ ਪਾਰਕਿੰਗ ਆ ਆਪਣੀ ਹੈਗੀ ਆਪਣੀ ਗੁੱਡ ਰੋਡ ਦੇ ਉੱਤੇ, ਠੀਕ ਹੈ ਉਧਰਲੇ ਪਾਸੇ ਉਹ ਵੀ ਓਪਨ ਆ, ਹਾਂ ਹਾਂ ਤੇ ਜਿਹੜੀ ਐਲਮਰ ਰੋਡ ਦੇ ਉੱਤੇ ਪਾਰਕਿੰਗ ਆ ਠੀਕ ਉਹ ਹੈ। ਵੀ ਓਪਨ ਆ। ਠੀਕ ਹੈ। ਸੋ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਹੈ, ਸ਼ੈਰਿਫ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ ਵਾਲੇ। ਪਰਮਨੈਂਟ ਸਾਡੇ ਕੋਲ ਆ ਜੀ। ਠੀਕ ਹੈ। ਬਾਕੀ ਵਾਹਿਗੁਰੂ ਦੀ ਫੁੱਲ ਕਿਰਪਾ, ਮੌਸਮ ਵੀ ਸਾਫ਼ ਹੋਈ ਜਾਂਦਾ ਹੈ, ਜਿਹੜਾ ਮੀਂਹ ਦਾ ਟੈਨਸ਼ਨ ਸੀ ਉਹ ਵੀ ਘਟ ਗਈ ਆ। ਸੰਡੇ ਨੂੰ ਐਨ ਕਲੀਅਰ ਆ, ਬਿਲਕੁਲ ਕੋਵਿਡ ਦੀ ਕੋਈ ਪ੍ਰੋਬਲਮ ਨਹੀਂ। ਨੋ ਪ੍ਰੋਬਲਮ। ਹੱਥ ਜੋੜ ਕੇ ਬੇਨਤੀ ਆ, ਪਿਛਲੇ ਸਾਲ ਸਭ ਤੋਂ ਸਾਨੂੰ ਕਹਿਣਾ ਪਿਆ ਸੀ ਬਜ਼ੁਰਗਾਂ ਨੂੰ ਨਾ ਪਹੁੰਚੋ, ਇੱਕ ਇਹ ਕਹਿੰਦੇ ਆ ਬਜ਼ੁਰਗ ਸਵੇਰੇ ਸਵੇਰੇ ਆਉਣ, ਆਨੰਦ ਮਾਣਨ। ਜਿਹੜਾ ਯੰਗ ਜਨਰੇਸ਼ਨ ਆ, ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਨਾਲ ਲੈ ਕੇ ਆਓ ਤਾਂ ਆਨੰਦ ਮਾਣੋ ਜੀ। ਸੋ ਜਿਹੜਾ ਪਿਛਲੇ ਵਾਰੀ ਜਿੱਦਾਂ ਤਜਿੰਦਰ ਜੀ ਸ਼ਬਾ ਜੀ ਦੇ ਸਕੂਲ ਦੇ ਵਿੱਚ ਵੀ ਪਾਰਕਿੰਗ ਸੀ, ਉੱਥੋਂ ਸ਼ਟਲ ਦਾ, ਇਸ ਵਾਰੀ ਵੀ ਉਦਾਂ ਹੀ ਆ? ਉੱਥੇ 20 ਤੋਂ 25 ਬੱਸਾਂ ਆ। ਠੀਕ ਹੈ 8 ਵਜੇ ਸ਼ੁਰੂ ਹੋ ਕੇ ਅਖੀਰਲੀ ਬੱਸ ਤੋਂ 6 ਵਜੇ ਤੁਰਨੀ ਆ, ਠੀਕ ਹੈ। ਤੇ ਸਾਰਾ ਦਿਨ ਉਹ ਨਹੀਂ ਆਉਣਾ ਜਾਣਾ ਕੰਪਿਊਟ ਕਰਨਾ। ਠੀਕ ਹੈ। ਸਿਆਣੇ ਨੂੰ ਇਹ ਵੀ ਹੈ ਕਿ ਰਿਕੁਐਸਟ ਤੇ ਉੱਥੇ ਆਪਣੀ ਗੱਡੀ ਖੜੀ ਕਰੋ, ਬੱਸ ਜਾਓ ਹੈਂਡ ਫ੍ਰੀ, ਕੋਈ ਪਾਰਕਿੰਗ ਦੀ ਫਿਰ ਫਿਕਰ ਨਹੀਂ ਪਾਰਕਿੰਗ ਤੋਂ ਫਿਕਰ ਨਹੀਂ। ਦੂਜਾ ਯੰਗ ਮੈਨ ਥੋੜੀ ਬਹੁਤੀ ਰਾਈਡ ਵੀ ਦਊਗੇ ਬੈਕ ਐਂਡ ਫੋਰਥ, ਠੀਕ ਹੈ। ਸੋ ਅੰਦਰ ਲਿਆਉਣ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸ ਸਾਲ ਇੱਕ ਤਾਂ ਬਿਲਡਿੰਗ ਦੀ ਐਕਸਟੈਂਸ਼ਨ ਹੋਈ ਆ, ਤੁਸੀਂ ਦੇਖ ਰਹੇ ਆ, ਸਕਰੀਨਾਂ ਲੱਗੀਆਂ ਆ। ਇਹ ਸੋਚ ਰਹੇ ਆ ਵੀ ਮੋਹਰੇ ਜਿਹੜੀਆਂ ਦਾਬੀ ਕਾਰਾਂ ਖੜੀਆਂ ਕਰਨ ਨਾਲੋਂ ਸੰਗਤ ਤੇ ਘੁੰਮੇ ਫਿਰੇ, ਬਿਲਕੁਲ ਆਪਣੇ ਪਰਿਵਾਰਾਂ ਨਾਲ ਆਉਣ, ਖੁਸ਼ੀਆਂ ਲੈਣ। ਜੋ ਅੰਦਰ ਗੁਰਮਤਿ ਸਮਾਗਮ ਚੱਲ ਰਿਹਾ। ਸਮਾਗਮ ਚੱਲ ਰਹੇ ਆ, ਤੁਹਾਡੇ YouTube ਤੇ ਵੀ ਆ ਰਿਹਾ, ਜਸ ਪੰਜਾਬੀ ਵਾਲਿਆਂ ਦੇ ਵੀ ਆ ਰਿਹਾ, ਗੁਰੂ ਘਰ ਦਾ ਗੁਰਦੁਆਰਾ ਸਾਹਿਬ YouTube ਤੇ ਵੀ ਚੱਲ ਰਿਹਾ। ਤੁਹਾਡਾ ਸਹਿਯੋਗ ਸਾਨੂੰ ਸਦਾ ਮਿਲਦਾ, ਇੱਥੇ ਰੱਖੋ। ਪਰ ਇੱਕ ਬੇਨਤੀ ਹੈਗੀ ਆ, ਇਹ ਨਾ ਸੋਚੋ ਪਾਰਕਾਂ ਹੈਗੀਆਂ ਤੁਰਨਾ ਪੈਣਾ, ਇਟਸ ਅ ਗੁੱਡ ਐਕਸਰਸਾਈਜ਼ ਫॉर ਹੈਲਥ। ਨਹੀਂ ਹਾਂਜੀ, ਲੰਗਰ ਵੀ ਛਕਣਾ ਫਿਰ ਹਜਮ ਨਹੀਂ ਹੋ ਜਾਂਦਾ। ਆਪੋ ਆਪਣੇ 10,000 ਸਟੈਪ ਬਣਾਓ, ਹੈਲਥ ਨੂੰ ਵਧੀਆ ਰੱਖੋ, ਤੰਦਰੁਸਤ ਰਹੋ, ਮੌਸਮ ਵਧੀਆ, ਪਰ ਸਾਨੂੰ ਕੋਆਪਰੇਟ ਕਰੋ। ਇਹ ਨਗਰ ਕੀਰਤਨ ਹੁਣ ਅਮਰੀਕਾ ਦੀ ਧਰਤੀ ਤੇ ਜਿੱਥੇ ਵੀ ਪੰਜਾਬੀ ਸਿੱਖ ਵਸਦੇ ਉਹਨਾਂ ਦਾ, ਤੁਸੀਂ ਸਾਡੇ ਗੈਸਟ ਆ, ਆਪਾਂ ਰਲ ਕੇ ਇੱਕ ਪੋਜ਼ਿਟਿਵ ਮੈਸੇਜ ਦੇਈਏ ਜੀ। ਹੋ ਸਕਦਾ ਮਾੜੀ ਮੋਟੀ ਸਹਿਜੜੇ ਵਰਕਾ ਵੀ ਹੋਵੇ, ਪਰ ਆਪਾਂ ਹਰ ਸਾਲ ਵਰਕਾ ਨੂੰ ਕੰਪੀਟ ਕਰਦੇ ਰਹੇ ਆ, ਮੈਨੇਜ ਹੋ ਜਾਂਦਾ। ਮੀਂਹ ਦੀ ਵੀ ਲੋੜ ਆ, ਫਾਰਮਰ ਭਾਈਚਾਰੇ ਲਈ ਤਰ੍ਹਾਂ ਹੋ ਰਹੀ ਆ ਸਾਊਥ ਦੇ ਵਿੱਚ। ਬਿਲਕੁਲ ਬਿਲਕੁਲ, ਇਹ ਕੁਦਰਤ ਦੇ ਨਾਲ ਵੀ ਸਾਨੂੰ ਸਹਿਯੋਗ ਕਰਨਾ ਸੋ ਪੈਣਾ। ਅੱਜ ਦੇ ਦੱਸੋ ਵੀ ਆਤਿਸ਼ਬਾਜ਼ੀ ਦਾ ਕਦੋਂ ਪ੍ਰੋਗਰਾਮ ਆ? ਇਸ ਵਾਰ ਬੱਚਿਆਂ ਦੇ ਭੰਗੂੜੇ ਵੀ ਲੱਗੇ ਆ, ਉੱਥੇ ਉਹਨਾਂ ਦੀਆਂ ਰਾਈਡਸ ਵੀ ਆ। ਹਾਂਜੀ, ਅਸਤਵਾਜੀ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ 8:30 ਤੋਂ 9 ਦੇ ਵਿੱਚ। ਠੀਕ ਹੈ। ਮੋਸਟ ਲਾਈਕਲੀ 9 ਵਜੇ ਜਿਹੜੀ ਅਸਤਵਾਜੀ ਹੋਗੀ, ਉਹਦੇ ਲਈ ਕੋਸ਼ਿਸ਼ ਇਹ ਕਰਨ ਸਾਰੀ ਸੰਗਤ ਅਰਲੀ ਪਹੁੰਚਣ। ਠੀਕ ਹੈ। ਜਿੱਦਾਂ ਜਿੱਦਾਂ ਨੇ ਕਿਹਾ ਪਾਰਕਿੰਗ ਜਿਹੜੀ ਹੈ ਛੋਟ ਆ, ਉਹ ਪਾਰਕਿੰਗ ਤੇ ਲੱਗ ਕੇ ਲੇਟ ਆਉਣ ਦੀ ਕੋਈ ਲੋੜ ਨਹੀਂ। ਲੇਟ ਦੇ ਉੱਤੇ ਰਸ਼ ਪਹਿਲਾਂ ਆਓ, ਗੁਰੂ ਘਰ ਦੇ ਵਿੱਚ ਖੜ ਕੇ ਵਾਕਿਆ ਦਾ ਜਿਹੜਾ ਆਨੰਦ ਮਾਣੋ ਜੀ। ਜਿਹੜੀ ਅਸਤਵਾਜੀ ਇੱਕ ਕੋਸ਼ਿਸ਼ ਇਹ ਕਰਨੀ ਆ ਵੀ ਜਿਹੜੀ ਗੁਰੂ ਘਰ ਦੇ ਉੱਪਰੋਂ ਜਿਹੜਾ ਮੋਹਰਲਾ ਫਰੰਟ ਆ, ਜਿਹੜੇ ਫਾਇਰਵਰਕਸ ਆ, ਉਹ ਡਰਾਪ ਜਿਹੜੇ ਹੋਣਗੇ, ਉਹਦੇ ਦੀ ਜ਼ੋਨ ਜਿਹੜੀ ਹੈਗੀ ਆ ਯੰਗ ਰੋਡ ਦੇ ਪਾਸੇ ਨੂੰ, ਗੁਰੂ ਘਰ ਦੇ ਰਾਈਟ ਨੂੰ ਹੋਣੀ ਆ। ਸੋ ਠੀਕ ਹੈ। ਜਿੱਥੋਂ ਮੋਹਰੇ ਆਪਾਂ ਥੋੜਾ ਬਹੁਤ ਨਿਸ਼ਾਨ ਸਾਹਿਬ ਦੇ ਮੂੰਹ ਉਹਦੇ ਉੱਪਰ ਡਿੱਗੂਗੇ ਪਟਾਕੇ। ਠੀਕ ਹੈ। ਇੱਥੇ ਜਿੱਥੇ ਆਪਾਂ ਤਕਰੀਬਨ ਖੜੇ ਆ ਵੀ ਇੱਥੋਂ ਆਪਾਂ ਨੂੰ ਦਿਖਣਗੇ। ਜਿਹੜੀ ਲੁੱਕ ਜਿਹੜੀ ਹੈਗੀ ਆ ਇਸ ਹਿਸਾਬ ਨਾਲ ਬਿਲਡ ਕੀਤੀ ਇਸ ਹਿਸਾਬ ਨਾਲ ਆਉਗੀ। ਹਾਂ, ਬਾਕੀ ਜਿਹੜੇ ਕਿਡਸ ਦੇ ਨਿਆਣਿਆਂ ਦੇ ਲਈ ਜਿਹੜੀ ਰਾਈਡਸ ਵਗੈਰਾ ਹੈਗੀਆਂ, ਸਮਾਲ ਕਿਡਸ ਦੇ ਉਹ ਪੂਰੇ ਲਾਏ ਗਏ ਆ। ਠੀਕ ਹੈ। ਉਹ ਚੱਲ ਰਹੇ ਆ। ਕੋਸ਼ਿਸ਼ ਇਹੀ ਆ ਵੀ ਜਿਹੜਾ ਆਪਣਾ ਨੈਕਸਟ ਜਨਰੇਸ਼ਨ ਆ ਉਹ ਨਾਲ ਜੁੜਨ। ਜੇ ਮਾਤਾ ਪਿਓ ਨਾਲ ਲੈ ਕੇ ਆਉਂਦੇ ਆ, ਕਈ ਵਾਰੀ ਨਿਆਣੇ ਬੋਰ ਹੋ ਜਾਂਦੇ, ਕੁਝ ਕਰਨ ਨੂੰ ਨਹੀਂ। ਉਹਨਾਂ ਦੇ ਆਪਾਂ ਉਹ ਇਹ ਚਾਹੁੰਦੇ ਵੀ ਉਧਰਲੇ ਪਾਸੇ ਆਪਣੇ ਸ਼ਾਪਸ ਜਿਹੜੀਆਂ ਹੈਗੀਆਂ, ਸ਼ਾਪ ਦੇ ਵਿੱਚ ਲੇਡੀਜ਼ ਜਾਂਦੀਆਂ, ਉਹਦੇ ਨਾਲ ਉਹਨਾਂ ਦੇ ਕੁਛ ਨਾ ਕੁਛ ਦੇਖਣ ਨੂੰ, ਕਰਨ ਨੂੰ ਜਾਵਲ ਦੀ ਬੋਲਾ ਜੀ। ਬਿਲਕੁਲ ਜੀ, ਧੰਨਵਾਦ, ਮਿਹਰਬਾਨੀ। ਮੈਂ ਹੋਰ ਐਡ ਕਰ ਦਿੰਦਾ, ਜਿਹੜੀ ਸਰਬਨਰ ਸੀ 55 ਏਕੜਾਂ ਦੀ ਪਾਰਕਿੰਗ, ਉਹਲੇ 99 ਤੇ ਆ ਕੇ ਪੀਜ ਰੋਡ ਰਾਹੀਂ ਆਓ। ਠੀਕ ਹੈ। ਤੇ ਉਹਦੀ ਐਂਟਰੀ ਵੀ ਵਧੀਆ, ਤੇ ਮੁੜ ਕੇ ਵੀ ਉੱਧਰ ਦੀ ਜਾਓ। ਬੜੀ ਫੈਸਟ ਐਂਟਰੀ ਹੋਣੀ ਰਾਤ ਨੂੰ। ਜੋ ਫਾਇਰਵਰਕਸ ਤੋਂ ਬਾਅਦ ਤੁਸੀਂ ਟਰਬਨ ਰੋਡ ਤੇ ਅੱਧਾ ਘੰਟਾ ਠਹਿਰਨ ਨਾਲੋਂ ਆਪਣੇ ਉੱਧਰੋਂ ਕਾਰ ਕੱਢੋ, ਬਾਹਰੋਂ ਬਾਹਰ ਜਾਓ ਤੇ ਬਾਹਰੋਂ ਬਾਹਰ ਆਓ। ਇਹ ਤੁਹਾਡੀ ਬੜੀ ਹੈਲਪ ਹੋ ਜਾਣੀ। ਉਹਦੇ ਨਾਲ ਜੀ ਜਿੰਦਰ ਨੇ ਗੱਲ ਕੀ ਆ, ਉਹ ਤੁਹਾਨੂੰ ਡਾਇਰੈਕਸ਼ਨ ਦੇ ਲਈ ਸਿਕਿਉਰਿਟੀ ਦਾ ਸਾਈਨ ਬੋਰਡ 'ਚ ਲੱਗ ਰਹੀ ਆ। ਆਪਣੇ ਯੰਗ ਜਨਰੇਸ਼ਨ ਜਿਹੜਾ ਹੈਗਾ ਉਹਨੂੰ ਗਾਈਡ ਕਰ ਰਿਹਾ ਸਿਕਿਉਰਿਟੀ ਦੇ ਨਾਲ। ਸੋ ਉਹ ਵਨ ਵੇ ਟ੍ਰੈਫਿਕ ਹੋਣਾ,
ਉਹ ਗੁਰੂ ਘਰ ਨੂੰ ਤੁਹਾਨੂੰ ਨਹੀਂ ਆਉਣ ਵੀ ਨਹੀਂ ਦੇਣਾ, ਪਰ ਕੋਸ਼ਿਸ਼ ਕਰਿਓ ਕੋਈ ਵਿੱਚੀ ਲਗਾਉਣ ਦੀ ਨਾ ਕਰਿਓ ਟਰਾਈ, ਤੇ ਇੱਧਰ ਇਸ ਰੋਡ ਤੇ ਆਉਣਾ, ਬਿਕਾਜ਼ ਇਹ ਰੋਡ ਜਿਹੜੀ ਹੈਗੀ ਆ ਇਹ ਟ੍ਰੈਫਿਕ ਜ਼ੋਨ ਦਾ, ਇਹ 1 ਵੇ ਟ੍ਰੈਫਿਕ ਹੋਣਾ ਲਾਈਵ, ਕੱਲ ਨੂੰ 1 ਵੇ ਟ੍ਰੈਫਿਕ ਹੋਣਾ ਉਸ ਦਿਨ ਸਪੈਸ਼ਲੀ। ਲਾਸਟ ਥਿੰਗ, ਜਿਹੜੇ ਗੁਰੂ ਘਰ ਦੇ ਵਿੱਚ ਚਾਹੇ ਕੋਈ ਸੈਪਟਿਕ ਟੈਂਕ ਚੱਲ ਰਿਹਾ, ਕੋਈ ਕੁਛ ਆ, ਜੇ ਕਿਸੇ ਨੂੰ ਦੱਸਦਾ ਕੋਈ ਪ੍ਰੋਬਲਮ, ਉਹਨੂੰ ਆਪ ਹੱਥ ਲਾ ਕੇ ਆਫ ਐਂਡ ਆਨ ਨਾ ਕਰੋ। ਲੈਟ ਅਸ ਨੋ, ਵਲੰਟੀਅਰ ਉੱਤੇ ਹੈ ਕਿ ਸਾਨੂੰ ਦੱਸੋ, ਅਸੀਂ ਆਪ ਹੈਂਡਲ ਕਰਾਂਗੇ। ਕਈ ਵਾਰੀ ਪਤਾ ਨਹੀਂ ਹੁੰਦਾ, ਕੱਲ ਇਨਸੀਡੈਂਟ ਹੋਈ, ਕਿਸੇ ਨੇ ਉਸ ਵਿੱਚ ਆਫ ਕਰਤਾ ਸੈਪਟਿਕ ਟੈਂਕ ਦਾ, ਓਕੇ ਉਹ ਪਾਣੀ ਦਾ ਫਲੋ ਬਾਹਰ ਆਉਣ ਲੱਗ ਪਿਆ, ਉਹਦੀ ਸਾਨੂੰ ਸਵੇਰ ਦੀ ਹੈਡੇਕ ਆ। ਹੁਣ ਉਹ ਫਿਕਸ ਹੋ ਗਿਆ, ਔਰ ਪਲੀਜ਼ ਕੋਆਪਰੇਟ ਕਰੋ ਜਿੰਨਾ ਵੀ ਕਰ ਸਕਦੇ ਆ। ਸੋ ਕੁਝ ਵੀ ਜੇ ਕੁਝ ਹੁੰਦਾ ਤੇ ਪ੍ਰਬੰਧਕਾਂ ਨੂੰ ਤੁਰੰਤ ਜਿਹੜਾ ਉਹ ਮਿਲੋ, ਤੁਹਾਨੂੰ ਇੱਥੇ ਮਿਲ ਜਾਣੇ ਆ। ਨਹੀਂ ਤੁਹਾਨੂੰ ਪਤਾ ਲੱਗਦਾ ਸਾਡੇ ਬੂਥ ਤੇ ਆ ਜਾਓ, ਅਸੀਂ ਇਹਨਾਂ ਦੇ ਨਾਲ ਤੁਹਾਡਾ ਕੰਟੈਕਟ ਜਿਹੜਾ ਉਹ ਕਰਵਾ ਦੇਵਾਂਗੇ। ਕੁਝ ਵੀ ਤੁਹਾਨੂੰ ਲੱਗਦਾ ਆ ਵੀ ਤੇ ਨਾਲ ਦੇ ਨਾਲ ਵੋਲੰਟੀਅਰਸ ਦੇ ਨਾਲ, ਪ੍ਰਬੰਧਕਾਂ ਦੇ ਨਾਲ ਆਪਾਂ ਤੁਹਾਡੀ ਗੱਲ ਕਰਾ ਦਾਂਗੇ, ਤਾਂ ਜੋ ਕੋਈ ਮਿਸ ਹੈਪਨ ਨਾ ਹੋਵੇ, ਕੋਈ ਪ੍ਰੋਬਲਮ ਜਿਹੜੀ ਹੈ ਕਿਸੇ ਨੂੰ, ਸੰਗਤ ਨੂੰ ਜਿਹੜੀ ਉਹ ਨਾ ਆਵੇ। ਸੋ ਜੀ ਸਮਝ ਆਪਾਂ ਇਹ ਪੰਜਾਬੀ ਰੇਡੀਓ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਤੁਹਾਡਾ ਸਟਾਫ ਸਭ ਦਾ ਸਾਰਾ, ਮਗਰ ਖਾਲਸਾ ਸਭ ਬਹੁਤ ਮਿਹਨਤ ਕਰ ਰਹੇ ਆ। ਅੱਜ ਨਹੀਂ, ਪਹਿਲੇ ਦਿਨ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਆ। ਅੰਦਰੋਂ ਮਾਈਕ ਫਿੱਟ ਕੀਤੇ, ਤੁਸੀਂ ਕੈਮਰੇ ਫਿੱਟ ਕੀਤੇ, ਐਂਡ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਨੀ ਸਾਡਾ ਸਟਾਫ ਆ, ਤਿੰਦਰ ਜਹਾਜ਼ ਆਲਰੇਡੀ ਤੁਹਾਡੇ ਜਦ ਆਊਟਲੁੱਕ ਕਰਦਾ ਇਸ ਚੀਜ਼ ਨੂੰ, ਇਸੇ ਕਰਕੇ, ਤੇ ਤੁਹਾਨੂੰ ਸਾਡੇ ਵੱਲੋਂ ਕੋਈ ਖੇਚਲ ਨਾ ਹੋਵੇ, ਇਸੇ ਕਰਕੇ ਜਿਹੜਾ ਤੁਹਾਡਾ ਬੂਥ ਵੀ ਹੈਗਾ ਗੁਰੂ ਘਰ ਦੇ ਸਾਊਥ ਸਾਈਡ ਦੇ ਉੱਤੇ, ਤੁਹਾਨੂੰ ਈਜ਼ੀ ਐਕਸੈਸ ਹੋਗਾ। ਇੱਧਰਲੇ ਪਾਸੇ ਆਪਣੇ ਜੋੜਾ ਘਰ ਆ, ਉਹਦੇ ਮੋਰੇ ਤੁਹਾਡਾ ਬੂਥ ਹੈਗਾ, ਉੱਥੇ ਤੁਹਾਨੂੰ ਮਿਲ ਸਕਦਾ। ਸੋ ਇੱਕ ਮੈਂ ਤੁਹਾਨੂੰ ਆਪਣੇ ਜੀ ਕੁਲਵਿੰਦਰ ਸਿੰਘ ਲਾਲੀ ਜੀ ਜੀ ਇਹਨੂੰ ਜ਼ਰੂਰ ਜ਼ਰੂਰ ਉਧਰ ਆ ਜਾਓ, ਆਵਾਜ਼ ਜ਼ਿਆਦਾ ਉੱਚੀ ਹੋ ਗਈ। ਜੋਗ ਨ ਬਾਹਰ ਮੜੀ ਮਸਾਣੀ ਜੋਗ ਨਤਾ। ਸੋ ਕੁਲਵਿੰਦਰ ਲਾਲੀ ਜੀ, ਜ਼ਰੂਰ ਕੀ ਸੰਗਤਾਂ ਨੂੰ ਤੁਸੀਂ ਬੇਨਤੀ ਅਪੀਲ ਕਰਨਾ ਚਾਹੁੰਦੇ ਬਸ ਸਾਰੇ ਆਣ ਕੇ ਇੱਥੇ ਆਵੋ, ਸਾਡਾ ਨਾ ਕਿ ਮਿਲ ਆਪਣਾ ਗੁਰੂ ਨਗਰ ਕੀਰਤਨ ਕੀਰਤਨ ਤੇ ਆਪਣੇ ਸਾਰੇ ਰਲ ਮਿਲ ਕੇ ਆਪਾਂ ਜੁੜ ਕੇ ਮਹਾਰਾਜ ਦੀ ਖੁਸ਼ੀ ਲਈਏ। ਤੇ ਸਾਰੇ ਆਣ ਕੇ ਮਹਾਰਾਜ ਦੇ ਬਸ ਜਨਮ ਦਿਨ ਆ ਤੇ ਆਪਾਂ ਬਸ ਉਹਦੀਆਂ ਖੁਸ਼ੀਆਂ ਹੀ ਲੈਣੀਆਂ। ਬਸ ਰਲ ਮਿਲ ਕੇ ਸਾਰੇ ਨਾਲ ਕੰਨੇ ਦਾ ਕਿਹਾ ਨਹੀਂਗਾ। ਜੋ ਜੁਗ ਕੇ ਪਾਈਏ ਪਰਮੇਸ਼ਰ ਵੀ ਦੇ ਰਹੇ ਆ। ਬਿਲਕੁਲ ਥੈਂਕ ਯੂ, ਮਿਹਰਬਾਨੀ ਜੀ। ਸੋ ਇਹ ਸਨ ਪ੍ਰਬੰਧਕ ਤੇ ਸਾਰੇ ਜਾਣੇ। ਹਰਜੋਤ ਸਿੰਘ ਜੀ, ਇੱਥੇ ਥੋੜਾ ਮਿਊਜ਼ਿਕ ਹੁਣ ਜਿਹੜਾ ਬਾਹਰ ਚਲਾ ਦਿੱਤਾ ਆ, ਉਹ ਮੈਨੂੰ ਇਹ ਨਹੀਂ ਪਤਾ ਵੀ ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਆ ਕਿ ਨਹੀਂ ਇਸ ਟਾਈਮ। ਜੀ ਬਿਲਕੁਲ ਸੁਣ ਸਕਦੇ ਆ, ਜੀ ਬਿਲਕੁਲ ਸੁਣ ਸਕਦੇ ਆ। ਜੀ ਹਰਜੋਤ ਸਿੰਘ ਜੀ, ਜੀ ਬਿਲਕੁਲ ਸੁਣ ਸਕਦੇ ਆ। ਸੋ ਇਹਨਾਂ ਨੇ ਅੰਦਰ ਜਿਹੜੀ ਇਹੀ ਕੋਸ਼ਿਸ਼ ਰੱਖੀ ਆ ਵੀ ਅੰਦਰ ਜਿਹੜੇ ਵੀ ਹੋਣ ਵੀ ਉਹਨਾਂ ਸਾਰਿਆਂ ਨੂੰ ਕੀਰਤਨ ਜਿਹੜਾ ਉਹ ਸੁਣਦਾ ਰਵੇ, ਦੇਖਦਾ ਹਨ। ਸੋ ਉਹ ਇਸ ਟਾਈਮ ਜਿਹੜਾ ਉਹਨਾਂ ਨੇ ਦੁਬਾਰਾ ਔਨ ਕਰ ਲਿਆ। ਜੀ ਬਿਲਕੁਲ। ਸੋ ਆਪਾਂ ਹੁਣ ਸਮਾਪਤੀ ਲਈਏ। ਬਿਲਕੁਲ ਜੀ, ਸਮਾਪਤੀ ਕਰਦੇ ਆ ਜੀ। ਬਹੁਤ ਥੈਂਕ ਯੂ ਜੀ, ਧੰਨਵਾਦ ਤੁਹਾਡਾ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ, ਸਤਿ ਸ਼੍ਰੀ ਅਕਾਲ ਤੇ ਮਿਲਦੇ ਆ ਜੀ। ਸੋ ਤੁਸੀਂ ਪਹੁੰਚੋ ਜ਼ਰੂਰ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ। ਸੋ ਇਹ ਬੂਥ ਹੈ ਇਸ ਟਾਈਮ ਲੱਗਾ ਹੋਇਆ ਆ। ਸੋ ਆਲਰੇਡੀ ਕਈ ਜਿਹੜੇ ਆ ਕੇ ਤਸਵੀਰ ਖਿਚਾ ਰਹੇ ਆ। ਸੋ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਆ ਤੇ ਆਓ ਤੇ ਆ ਕੇ ਤਸਵੀਰ ਵੀ ਖਿਚਾ ਕੇ ਜਾਓ, ਮਿਲ ਕੇ ਜ਼ਰੂਰ ਜਾਓ। ਧੰਨਵਾਦ ਜੀ ਹਰਜੋਤ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਬੇਨਤੀ ਆ ਵੀ ਉੱਥੇ ਰੇਡੀਓ ਸੈਟਸ ਅਵੇਲੇਬਲ ਹੋਣਗੇ ਜਿਹੜੇ ਸੈਕਰਾਮੈਂਟੋ ਏਰੀਏ ਦੇ ਆ ਰਹੇ ਆ, ਯੂਬਾ ਸਿਟੀ ਦੇ ਆ ਰਹੇ, ਲੋਕਲ ਤੁਹਾਡੇ ਰੇਡੀਓ ਸਟੇਸ਼ਨਸ ਜੋ ਹੈਗੇ ਆ ਉੱਥੇ ਦੇ ਰੇਡੀਓ ਸੈਟਸ ਹੋਣਗੇ। ਇੰਟਰਨੈਟ ਰੇਡੀਓ ਸੈਟਸ ਜਿਹੜੇ ਦੁਨੀਆ 'ਚ ਤੁਸੀਂ ਕਿਤੇ ਵੀ ਚਲਾ ਸਕਦੇ ਆ, ਉਹ ਤੁਹਾਡੇ ਲਈ ਅਵੇਲੇਬਲ ਹੋਣਗੇ। ਤੁਸੀਂ ਉੱਥੋਂ ਆ ਕੇ ਪ੍ਰਾਪਤ ਕਰ ਸਕਦੇ ਹੋ। ਇਹ ਆਪਾਂ ਜੋ ਇੰਟਰਨੈਟ ਰੇਡੀਓ ਸੈਟਸ ਆ, ਉਹਨਾਂ ਦੀ ਕੀਮਤ ਸੇਮ ਹੀ ਆ ਜਿਹੜੀ ਅੱਜ ਤੋਂ 12 ਸਾਲ ਪਹਿਲਾਂ ਆ। ਈਵਨ ਦੋ ਤੁਹਾਨੂੰ ਪਤਾ ਵੀ ਇਨਫਲੇਸ਼ਨ ਇੰਨੀ ਵੱਧ ਗਈ ਆ, ਪ੍ਰਾਈਸਿਸ ਡਬਲ ਹੋ ਗਈਆਂ। ਸੋ ਸਾਡਾ ਮੇਨ ਮਕਸਦ ਇਹੀ ਆ ਵੀ ਵੱਧ ਤੋਂ ਵੱਧ ਤੁਸੀਂ ਗਿਫਟ, ਕਿਉਂਕਿ ਕਈ ਵਾਰ ਆਪਾਂ ਮਠਿਆਈ ਦੇ, ਸੂਟਾਂ ਦੇ, ਹੋਰ ਗਿਫਟ ਦਿੰਦੇ ਆ। ਜੇ ਕਿਸੇ ਨੂੰ ਰੇਡੀਓ ਸੈੱਟ ਦਾ ਗਿਫਟ ਦਊਂਗੇ ਨਾ, ਉਹ ਤੁਹਾਡੀਆਂ ਸਿਫਤਾਂ ਹੀ ਕਰੂਗਾ, ਕਿਉਂਕਿ ਇੰਨੇ ਵਧੀਆ ਪ੍ਰੋਗਰਾਮ ਆਉਂਦੇ ਆ। ਕਈ ਵਾਰ ਘਰਾਂ 'ਚ ਬਜ਼ੁਰਗ ਹੁੰਦੇ ਆ, ਉਹਨਾਂ ਨੂੰ ਫਿਰ ਦਿਲ ਨਹੀਂ ਲੱਗਦਾ। ਵੱਖ-ਵੱਖ ਪ੍ਰੋਗਰਾਮ ਆ, ਕਈ ਵਾਰ ਬੀਬੀਆਂ ਕੰਮ ਕਰਦੀਆਂ, ਨਾਲ ਦੀ ਨਾਲ ਰੇਡੀਓ ਸੁਣੀ ਜਾਂਦੀਆਂ ਤੇ ਨਾਲ ਦੀ ਨਾਲ ਕੰਮ ਕਰੀ ਜਾਂਦੀਆਂ ਆ। ਸੋ ਬਿਲਕੁਲ, ਸੋ ਰੇਡੀਓ ਸੈਟਸ ਤੁਸੀਂ ਉੱਥੇ ਆ ਕੇ ਪ੍ਰਾਪਤ ਕਰ ਸਕਦੇ ਹੋ। ਇੰਟਰਨੈਟ ਰੇਡੀਓ ਸੈਟਸ,
ਤੇ ਲੋਕਲ ਰੇਡੀਓ ਸੈਟਸ ਸਿਰਫ ਦੋ ਸਟੇਸ਼ਨਾਂ ਦੇ ਅਸੀਂ ਲੈ ਕੇ ਆ ਰਹੇ ਹਾਂ, ਕਿਉਂਕਿ ਹਰ ਸਟੇਸ਼ਨ ਵੱਖ-ਵੱਖ ਏਰੀਏ 'ਚ ਉਹਨਾਂ ਦੀ ਫ੍ਰੀਕੁਐਂਸੀ ਅਲੱਗ ਆ। ਫਿਰ ਜਦੋਂ ਆਪਾਂ ਬੇਕਰਫੀਲਡ ਜਾਵਾਂਗੇ, ਫਿਰ ਬੇਕਰਫੀਲਡ ਵਾਲੇ ਲੈ ਜਾਵਾਂਗੇ। ਸੋ ਪਲੀਜ਼ ਉੱਥੇ ਆ ਕੇ ਮਿਲਿਓ ਤੇ ਸਾਡੀ ਸਾਰੀ ਟੀਮ ਅੱਜ ਬਾਅਦ ਦੁਪਹਿਰ ਉੱਥੇ ਹਾਜ਼ਰ ਹੋਊਗੀ। ਅੱਧੀ ਟੀਮ ਸਾਡੀ ਆਲਰੇਡੀ ਪਹੁੰਚ ਚੁੱਕੀ ਆ, ਤੁਸੀਂ ਦੇਖ ਹੀ ਲਿਆ। ਸੋ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ